का खालसा वाहिगुरू जी की फतेह। मैं थोड़ी होस्ट नीलम कौर। मैं टीवी 84 ਦੇ ਸਾਰੇ ਦਰਸ਼ਕਾਂ ਦਾ ਇਸ ਮਹਾਨ ਨਗਰ ਕੀਰਤਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ ਤੇ ਨਾਲ ਹੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਦਰਸ਼ਕੋ, ਅੱਜ ਯੂਬਾ ਸਿਟੀ ਤੋਂ ਗੁਰਦੁਆਰਾ ਸਿੱਖ ਟੈਂਪਲ ਤੋਂ ਇਹ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਹ 37ਵਾਂ ਮਹਾਨ ਨਗਰ ਕੀਰਤਨ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ ਨੂੰ ਸਮਰਪਿਤ ਹੈ ਤੇ ਇਸ ਵਿੱਚ ਦੇਸ਼ਾਂ ਵਿੱਚੋਂ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਹਨ ਤੇ ਇਸ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਜਥੇ ਅਤੇ ਇਸੇ ਕੌਮ ਦੇ ਮੁੱਖ ਬੁਲਾਰੇ ਇਸ ਵਿੱਚ ਸ਼ਿਰਕਤ ਕਰਨਗੇ ਤੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ
सुनो खालसा जी, किसी भी जाति किसी भी धर्म उत्ते ना जुल्म होण देना ना जुल्म सहना। तुसीं बाबे नानक गुरु गोबिंद सिंह महाराज जी की बनाई हुई लाडली फौज हो। शाहे शहनशाह बादशाह दरवेश महाराज श्री गुरु गोबिंद सिंह महाराज जी का यह हुक्म है, मानस की जात सब है, एक है पहचान दो। खालसा जी अज लोड़ है, गुरु ग्रंथ जी मान्यो, प्रगट गुरां की दे, जो प्रभ को मिलबो चहे, खोज शब्द में ले। सो एक गुरु एक निशान साहेब की सरप्रस्ती हेठ पूरे संसार दी ते मनुखता दी सेवा करिए। झूलते निशान रहे गुरु महाराज के। बोले आम आदमी पार्टी दे वलंटियर आओ, उन्हां नाल आपां गलबात करदे हां जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। पहला ते तुहानू इस महान नगर कीर्तन ਦੀਆਂ ਲੱਖ ਮੁਬਾਰਕਾਂ। ਸਾਰੀਆਂ ਸੰਗਤਾਂ ਨੂੰ ਵੀ ਜੀ ਆਮ ਆਦਮੀ ਪਾਰਟੀ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸਭ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ। ਜੀ ਤੁਸੀਂ ਆਪਣੀ ਆਮ ਆਦਮੀ ਪਾਰਟੀ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸਣਾ ਚਾਹੋਗੇ? ਇਹ ਦੱਸਣਾ ਚਾਹਾਂਗੇ ਜੀ, ਪੰਜਾਬ ਦੇ ਵਿੱਚ ਕੋਸ਼ਿਸ਼ ਕਰੀਏ ਵੀ ਆਪਾਂ ਬਦਲਾਅ ਲਿਆਈਏ ਤੇ ਜ਼ਾਲਮ ਸਰਕਾਰ ਤੋਂ ਸਾਡਾ ਖਹਿੜਾ ਜਿਹੜਾ ਉਹ ਛੁੱਟ ਜਾਵੇ। ਮਤਲਬ ਕਿ ਜੇ ਕਾਂਗਰਸ ਆਉਂਦੀ ਆ ਤਾਂ ਵੀ ਅਸੀਂ ਸੇਮ ਹੀ ਆ ਤੇ ਜੇ ਅਕਾਲੀ ਆਉਂਦੇ ਤਾਂ ਅਸੀਂ ਤਾਂ ਵੀ ਸੇਮ ਹੀ ਆ ਜੀ, ਕਿਉਂਕਿ ਉਹ ਦੋਨੇ ਰਲੇ ਹੋਏ ਨੇ ਤੇ ਮਤਲਬ ਫ੍ਰੈਂਡਲੀ ਮੈਚ ਖੇਡ ਰਹੇ ਆ। ਉਹਦੇ ਵਿੱਚ ਜਿਹੜੀ ਸਾਰੀ ਆਮ ਜਨਤਾ ਵਾ ਉਹਨੂੰ ਸਾਰਿਆਂ ਧੱਕਾ ਸਹਾਰਨਾ ਪੈਂਦਾ, ਉਹਨੂੰ ਮਾਰ ਪੈ ਰਹੀ ਆ। ਹਰ ਥਾਂ ਗਰੀਬ ਬੰਦਾ ਜਾਂ ਕਿਸਾਨ ਸਾਰਿਆਂ ਨੂੰ ਇਸ ਚੀਜ਼ ਦੇ ਵਿੱਚ ਰਗੜਾ ਲੱਗ ਰਿਹਾ ਜੀ। ਇਸ ਆਮ ਆਦਮੀ ਪਾਰਟੀ ਦੀਆਂ ਕੀ ਨੀਤੀਆਂ ਹੋਣਗੀਆਂ? ਇਹਨਾਂ ਦੀਆਂ ਨੀਤੀਆਂ ਪਹਿਲਾਂ ਤੇ ਇਹ ਸਭ ਤੋਂ ਵੱਡੀ ਮੇਨ ਨੀਤੀ ਹੈ ਵੀ ਕਰਪਸ਼ਨ ਨੂੰ ਦੂਰ ਕਰਨਾ ਜੀ, ਕਿਉਂਕਿ ਕਰਪਸ਼ਨ ਨੇ ਸਾਡੇ ਪੰਜਾਬ ਨੂੰ ਕਹਿ ਲਓ ਜਾਂ ਹਿੰਦੁਸਤਾਨ ਨੂੰ ਕਹਿ ਲਓ, ਕਰਪਸ਼ਨ ਨੇ ਥੱਲੇ ਲਿਆ ਗਈ ਹੋਈ ਹੈ ਲੈ ਕੇ। ਤੇ ਜਿਹੜੇ ਸਾਡੇ ਜੁਝਾਰੂ ਸਿੰਘ ਨੇ, ਜੇ ਆਮ ਆਦਮੀ ਪਾਰਟੀ ਬਣਦੀ ਹੈ ਤੇ ਜਿਹੜੇ ਸਾਡੇ ਜੁਝਾਰੂ ਸਿੰਘ ਨੇ, ਕੀ ਗੱਲ ਉਹਨਾਂ ਦੀ ਜਿਹੜੀਆਂ ਉਹਨਾਂ ਦੀ ਸਜ਼ਾਵਾਂ ਨੇ ਜਾਂ ਉਹਨਾਂ ਜੇਲ੍ਹਾਂ ਚ ਕੱਢ ਸਕਦੀ ਤੁਹਾਡੀ ਆਮ ਆਦਮੀ ਪਾਰਟੀ? ਦੇਖੋ ਜੀ, ਜਦੋਂ ਕਿਸੇ ਨੇ ਸੱਚਾਈ ਦੇ ਰਸਤੇ ਉੱਤੇ ਤੁਰਨਾ ਵਾ ਤੇ ਸੱਚਾਈ ਦੇ ਵਿੱਚ ਫਿਰ ਵੀ ਸੱਚਾਈ ਤਾਂ ਸਾਰਿਆਂ ਲਈ ਸੱਚਾਈ ਹੋਣੀ ਨਾ। ਵੀ ਜਿਹੜੇ ਬੰਦੇ ਨਿਹੱਥੇ ਜਾਂ ਬਹੁਤ ਸਮੇਂ ਤੋਂ ਜੇਲ੍ਹਾਂ 'ਚ ਆ ਤੇ ਉਹ ਛੱਡਣਗੇ, ਇਹ ਤਾਂ ਮਤਲਬ ਕਿ ਪ੍ਰਤੱਖ ਆ। ਕਿਉਂਕਿ ਜਦੋਂ ਲੜਾਈ ਸੱਚਾਈ ਦੀ ਆ, ਆਮ ਆਦਮੀ ਪਾਰਟੀ ਦੀ ਵੀ ਲੜਾਈ ਤਾਂ ਸੱਚਾਈ ਦੀ ਆ ਨਾ, ਵੀ ਆਪਾਂ ਸੱਚ ਦੀ ਲੜਾਈ ਲੜ ਰਹੇ ਆ ਤੇ ਫਿਰ ਸੱਚ ਹੀ ਅੱਗੇ ਆਏਗਾ ਨਾ। ਤੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਦਿਨੋਂ ਦਿਨ ਹੋ ਰਹੀਆਂ ਨੇ, ਉਹਨਾਂ ਦੇ ਜਿਹੜੇ ਹੈਗੇ ਨੇ ਜਿਹੜੇ ਕ੍ਰਾਈਮ ਕਰਦੇ ਹੈਗੇ ਜਿਹੜੇ ਮੁਜਰਮ ਹੈ, ਉਹਨਾਂ ਨੂੰ ਤੁਸੀਂ ਫੜ ਸਕਦੇ ਹੋ? ਉਹਨਾਂ ਵਾਸਤੇ ਮੇਨ ਸਭ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਹੈ ਵੀ ਸਭ ਤੋਂ ਪਹਿਲੇ ਸਾਡੇ ਗੋਲ ਹੋਣਗੇ ਗੁਰੂ ਘਰਾਂ ਨੂੰ ਮਤਲਬ ਕਿ ਕਬਜ਼ਾ ਆਜ਼ਾਦ ਕਰਾਉਣਾ। ਵੀ ਅਸੀਂ ਇਸ ਕੌਮ ਇਹਦੇ ਕੋਲ ਸਾਨੂੰ ਆਸ ਹੈ ਵੀ ਇੱਥੋਂ ਸਾਡੇ ਦੇਸ਼ ਵਿੱਚ ਗੁਰੂ ਘਰ ਵੀ ਆਜ਼ਾਦ ਹੋ ਸਕਦੇ ਆ ਜੀ, ਕਿਉਂਕਿ ਸਾਡੇ ਗੁਰੂ ਘਰਾਂ ਉੱਤੇ ਕਬਜ਼ਾ ਤਾਂ ਇਸ ਵੇਲੇ ਬਾਦਲ ਸਾਹਿਬ ਦਾ ਹੀ ਆ ਨਾ ਜੀ। ਇਹ ਉਹ ਯਾਦ ਕਰਾਉਣੇ ਸਾਨੂੰ ਸਭ ਤੋਂ ਜ਼ਰੂਰੀ ਹੈ ਜੀ। ਥੈਂਕ ਯੂ ਸੋ ਮਚ। ਥੈਂਕ ਯੂ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਿਆ ਹੈ। ਸਾਡੇ ਨਾਲ ਇਸ ਟਾਈਮ ਖੜੇ ਨੇ ਗੁਰੂ ਦੇ ਬਾਣੇ ਵਿੱਚ ਗੁਰੂ ਦੇ ਸਿੱਖ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਨਗਰ ਕੀਰਤਨ ਬਾਰੇ? ਮੈਂ ਪੂਰੀ ਸਿੱਖ ਸੰਗਤ ਨੂੰ, ਪੂਰੇ ਵਰਲਡ ਦੀ ਸਿੱਖ ਸੰਗਤ ਨੂੰ ਅੱਜ ਦੇ 37ਵੇਂ ਮਹਾਨ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਛੋਟੇ ਛੋਟੇ ਬੱਚੇ ਵੀ ਨੇ, ਉਹਨਾਂ ਦੇ ਹੱਥ ਵਿੱਚ TV 84 ਦੇ ਬਲੂਨ ਨੇ, ਉਹਨਾਂ ਵਿੱਚ ਕਿੰਨਾ ਉਤਸ਼ਾਹ ਹੈ। ਦੇਖੋ ਸਾਡੇ ਨਾਲ ਆਈ ਥਿੰਕ ਤੁਸੀਂ ਸਾਰੀ ਫੈਮਿਲੀ ਹੈਗੇ ਹੋ। ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ ਅੱਜ ਮਹਾਨ ਨਗਰ ਕੀਰਤਨ ਵਿੱਚ ਤੁਸੀਂ ਆਏ ਹੋ? ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ? ਸਾਨੂੰ ਜੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਕਿ ਇੰਨੇ ਸਾਡੀ ਸਿੱਖ ਕੌਮ ਵੱਧ ਫੁੱਲ ਰਹੀ ਆ ਤੇ ਪ੍ਰਮਾਤਮਾ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ ਤੇ ਹਰੇਕ ਦੁਨੀਆ ਤੇ ਕੋਈ ਵੀ ਇਨਸਾਨ ਆ
ਹਮੇਸ਼ਾ ਸੁਖੀ ਬਸੇ। ਪਰਮਾਤਮਾ ਸਾਹਿਬ ਨੇ ਚੜ੍ਹਦੀ ਕਲਾ ਬਖਸ਼ੇ। ਜੀ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ ਇਸ ਮਹਾਨ ਨਗਰ ਕੀਰਤਨ ਦੇ? ਅਸੀਂ ਇਸ ਮਹਾਨ ਨਗਰ ਕੀਰਤਨ ਦੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਨਗਰ ਕੀਰਤਨ ਜਿਹੜਾ ਜੂਬਾ ਸਿਟੀ ਦੇ ਵਿੱਚ ਹੋ ਰਿਹਾ, ਸੰਗਤਾਂ ਦਾ ਅਥਾਹ ਪਿਆਰ ਹੈ। ਸੰਗਤ ਬੜੇ ਹੌਸਲੇ ਅਫਜਾਈ ਨਾਲ ਸੇਵਾ ਕਰਦੀ ਹੈ ਤੇ ਅਸੀਂ ਚਾਹੁੰਦੇ ਵੀ ਹਰ ਸਾਲ ਇਸੇ ਤਰ੍ਹਾਂ ਹੀ ਨਗਰ ਕੀਰਤਨ 'ਚ ਵੱਧ ਤੋਂ ਵੱਧ ਸਿੱਖ ਸੰਗਤ ਆਵੇ ਤੇ ਸੰਗਤਾਂ ਦਾ ਸਤਿਕਾਰ ਵਧੇ। ਆਇਆ ਕਰ ਇੰਟਰਵਿਊ ਲੈ ਆਜਾ ਬੋਲ ਦੇ ਲਓ ਜੀ ਇਹਦੀ ਇੰਟਰਵਿਊ ਕਰੋ ਆਜਾ ਮੈਂ ਡਰਾ ਕੇ ਖਲੋ ਜਾਣਾ। ਮੈਂ ਲਾ ਕੇ ਨਹੀਂ ਬੋਲਣਾ ਵਧਾਈ ਦੇ ਚੱਲ ਆਜੋ ਬੋਲ ਕੁਛ ਯਾਰ ਵਧਾਈ ਦੇ ਮਾਈ ਦਾ ਨਹੀਂ ਹੁੰਦਾ ਇਹਦੇ ਕੰਮ ਪਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਭ ਸਮੂਹ ਸੰਗਤਾਂ ਨੂੰ ਇੱਥੇ ਪੁੱਜਣ ਦੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਕਿਰਪਾ ਰੱਖੇ ਇਸੇ ਤਰ੍ਹਾਂ ਸੰਗਤ ਦਾ ਵੱਧ ਤੋਂ ਵੱਧ ਆਉਣਾ ਹੋਵੇ। ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ, ਤੰਦਰੁਸਤੀਆਂ ਬਖਸ਼ੇ, ਮਿਹਰ ਭਰਿਆ ਹੱਥ ਰੱਖੇ ਜੀ। ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਦਰਸ਼ਕੋ ਹੁਣ ਸਾਡੇ ਨਾਲ ਖੜੇ ਨੇ ਫਰੀਮੌਂਟ ਗੁਰੂ ਘਰ ਦੇ ਪਰਮਿੰਦਰ ਸਿੰਘ, ਸੁਪਰੀਮ ਕੋਰਟ ਕਾਉਂਸਲ ਦੇ ਮੈਂਬਰ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਾਂ ਤੇ ਉਹਨਾਂ ਕੋਲ ਛੋਟੀ ਜੀ ਪਿਆਰੀ ਜੀ ਬੱਚੀ ਹੈਗੀ ਹੈ। ਦੇਖੋ ਉਹਨਾਂ 'ਚ ਕਿੰਨਾ ਉਤਸ਼ਾਹ ਹੈ। ਛੋਟਾ ਜਿਹਾ ਬੱਚਾ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੀ ਗੱਲ ਤਾਂ ਜੀ ਸਾਰੀ ਸਮੂਹ ਸਾਧ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਤੇ ਉਤਸ਼ਾਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਦੇਖੋ ਕਿੰਨੀਆਂ ਸੰਗਤਾਂ ਇੱਥੇ ਵੱਧ ਚੜ ਕੇ ਹਰੇਕ ਸਾਲ ਹਿੱਸਾ ਪਾਉਂਦੀਆਂ ਨੇ ਤੇ ਆਪਣੇ ਗੁਰੂ ਦਾ ਜਿਹੜਾ ਉਪਦੇਸ਼ ਆ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਵੀ ਆਪਣਾ ਜਿਹੜਾ ਹੱਕ ਸੱਚ ਦੀ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦਾ ਜਿਹੜਾ ਉਪਦੇਸ਼ ਆ ਉਹ ਇੱਥੇ ਸੰਗਤਾਂ ਦੇ ਵਿੱਚ ਆਪਾਂ ਨੂੰ ਜ਼ਰੂਰ ਮਿਲ ਰਿਹਾ ਦੇਖਣ ਨੂੰ। ਤੇ ਇਹਦੇ ਨਾਲ ਹੀ ਜਿਹੜੀਆਂ ਹੋਰ ਵੀ ਐਕਟੀਵਿਟੀਜ਼ ਹੈਗੀਆਂ ਨੇ ਜਿਹੜੇ ਆਪਣੇ ਸਿੱਖ ਸਿਧਾਂਤ ਨਾਲ ਰਿਲੇਟਡ ਨੇ ਜਾਂ ਆਪਣੇ ਕਲਚਰ ਦੇ ਰਿਲੇਟਡ ਨੇ, ਉਹ ਵੀ ਇੱਥੇ ਕਿੰਨੀਆਂ ਸਟਾਲਾਂ ਇੱਥੇ ਲੱਗੀਆਂ ਨੇ। ਜਿਹੜਾ ਆਪਣਾ ਇੱਕ ਸਿੱਖ ਕੌਮ ਦਾ ਜਿਹੜਾ ਵਿਲੱਖਣ ਰੂਪ ਹੈ ਉਹ ਇੱਥੇ ਜ਼ਰੂਰ ਯੂਬਾ ਸਿਟੀ ਦੇ ਧਰਤੀ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲ ਰਿਹਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਦਰਸ਼ਕੋ ਹੁਣ ਸਾਡੇ ਨਾਲ ਖੜੇ ਨੇ ਇੰਦਰਜੀਤ ਸਿੰਘ ਰੰਧਾਵਾ ਜਿਨ੍ਹਾਂ ਦਾ ਆਪਣਾ ਮੈਗਜ਼ੀਨ ਹੈਗਾ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਅੱਜ ਦੇ ਦਿਨ ਬਾਰੇ ਕੀ ਕਹਿਣਾ ਚਾਹੋਗੇ ਤੇ ਤੁਸੀਂ ਨਾਲ ਇੱਕ ਪੱਤਰਕਾਰ ਹੋ, ਸਾਨੂੰ ਉਸ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ। ਓਕੇ, ਅੱਜ ਜੁਬਾ ਸਿਟੀ ਵਿੱਚ ਜੋ 37ਵਾਂ ਮਹਾਨ ਨਗਰ ਕੀਰਤਨ ਹੋ ਰਿਹਾ, ਮੈਂ ਉਹਦੇ ਸੰਬੰਧ ਵਿੱਚ ਸਾਰੇ ਸਿੱਖ ਜਗਤ ਨੂੰ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਮੈਂ ਆਸ ਕਰਦਾ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਇੱਕ ਆਸਥਾ ਰੱਖਦੇ ਹੋਏ, ਉਹਨਾਂ ਦੇ ਉੱਤੇ ਯਕੀਨ ਕਰਦੇ ਹੋਏ ਅਸੀਂ ਉਹਨਾਂ ਨੂੰ ਪੜ੍ਹ ਕੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਸਾਨੂੰ ਦਿੰਦੇ ਆ ਉਹਨਾਂ ਤੇ ਬਲੀਵ ਕਰੀਏ, ਜੋ ਕਿ ਸਾਡਾ ਮਹਾਨ ਕਾਰਜ ਆ। ਤੇ ਅੱਜ ਦੇ ਨਗਰ ਕੀਰਤਨ ਤੇ ਮੈਂ ਸਾਰੀ ਆਈ ਹੋਈ ਸੰਗਤ ਦਾ ਔਰ ਕਮਿਊਨਿਟੀ ਦਾ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ TV 84 ਨੂੰ ਇੱਥੇ ਆਉਣ ਤੇ ਅਤੇ ਉਹਨਾਂ ਦਾ ਹਰੇਕ ਸਾਲ ਜਿਸ ਤਰ੍ਹਾਂ ਉਹ ਇੱਥੇ ਨਗਰ ਕੀਰਤਨ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਾ ਹੈ ਤੇ ਮਹਾਰਾਜ ਦੇ ਸਤਿਕਾਰ ਤੇ ਅਦਬ ਪਿਆਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਜਿੱਥੇ ਜਿੱਥੇ ਮਹਾਰਾਜ ਦੀ ਪਾਲਕੀ ਸਾਹਿਬ ਜਾ ਰਹੀ ਹੈ ਉਹਨਾਂ ਦੇ ਅੱਗੇ ਉਹ ਝਾੜੂ ਨਾਲ ਤੇ ਪਾਣੀ ਨਾਲ ਉਸ ਜਗ੍ਹਾ ਨੂੰ ਪਵਿੱਤਰ ਕਰ ਰਹੀਆਂ ਹਨ ਜਿੱਥੋਂ ਮਹਾਰਾਜ ਦੀ ਸਵਾਰੀ ਸਾਹਿਬ ਨਿਕਲਣੀ ਹੈ।
जैसे दर्शकों ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ। ਸਾਰਿਆਂ ਦੇ ਹੱਥਾਂ ਵਿੱਚ ਕੈਮਰੇ ਨੇ, ਸੈਲਫੀਆਂ ਲੈ ਰਹੇ ਨੇ, ਵੀਡੀਓ ਬਣਾ ਰਹੇ ਨੇ, ਉਹਨਾਂ 'ਚ ਕਿੰਨਾ ਉਤਸ਼ਾਹ ਹੈ ਆਪਣੇ ਗੁਰੂ ਪ੍ਰਤੀ, ਇਹ ਤੁਸੀਂ ਦੇਖ ਹੀ ਸਕਦੇ ਹੋ। ਇਹਨਾਂ ਸੰਗਤਾਂ ਦਾ ਕਿੰਨਾ ਪਿਆਰ ਹੈਗਾ ਗੁਰੂ ਮਹਾਰਾਜ ਨਾਲ, ਕਿੱਦਾਂ ਉਹ ਨਤਮਸਤਕ ਹੋ ਰਹੀਆਂ ਨੇ ਆਪਣੇ ਗੁਰੂ ਦੇ ਨਾਲ, ਗੁਰੂ ਦੇ ਅੱਗੇ, ਇਹ ਤੁਸੀਂ ਦੇਖ ਸਕਦੇ ਹੋ। ਕਿੰਨਾ ਉਤਸ਼ਾਹ, ਕਿੰਨਾ ਵਧੀਆ ਹੈ ਯੁਵਾ ਸਿਟੀ ਦੇ ਵਿੱਚ ਇਹ ਜਿਹੜਾ ਇੰਨਾ ਵੱਡਾ ਇਕੱਠ ਹੈ। ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਜਿਹੜੇ ਆਨੰਦਪੁਰ ਸਾਹਿਬ ਦਾ ਜੋ ਮਨਾਇਆ ਜਾਂਦਾ ਆਪਣਾ ਖਾਲਸਾ ਸਾਜਨਾ ਦਿਵਸ, ਇਸ ਤਰ੍ਹਾਂ ਹੀ ਅੱਜ ਮੈਂ ਇਸ ਧਰਤੀ ਤੇ ਮਹਿਸੂਸ ਹੋ ਰਿਹਾ। ਜਿਹੜੀਆਂ ਸੰਗਤਾਂ ਹੋਪ ਕਰਾਂਗੇ ਕਿ ਅਗਲੇ ਸਾਲ ਜ਼ਰੂਰ ਆਣ, ਜ਼ਰੂਰ ਸ਼ਮੂਲੀਅਤ ਕਰਨ। ਸਿੱਖ ਪੰਥ ਦੇ ਜਿਹੜੇ ਮਹਾਨ ਕੀਰਤਨੀਏ ਜਥੇ ਨੇ ਉਹ ਸਾਰੇ ਇਸ ਗੁਰੂ ਮਹਾਰਾਜ ਦੇ ਫਲੋਰ ਦੇ ਅੰਦਰ ਬੈਠੇ ਹੋਏ ਨੇ ਤੇ ਗੁਰੂ ਦਾ ਕੀਰਤਨ ਸੁਣਾ ਰਹੇ ਨੇ। ਦਰਸ਼ਕੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮਹਾਰਾਜ ਦਾ ਫਲੋਰ ਜਾ ਰਿਹਾ, ਉਹਨਾਂ ਦੇ ਪਿੱਛੇ ਸੰਗਤ
ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਹੈਲੀਕਾਪਟਰ ਸੰਗਤਾਂ ਦੇ ਉੱਪਰੋਂ ਗੁਜ਼ਰ ਰਿਹਾ ਹੈ ਤੇ ਨਾਲ ਫੁੱਲਾਂ ਦੀ ਵਰਖਾ ਹੋ ਰਹੀ ਹੈ। ਇਹ ਵੀ ਵਧੀਆ ਹੈ ਜਿਹੜਾ ਵਿਸ਼ੇਸ਼ ਕੀਤਾ ਹੋਇਆ ਪ੍ਰਬੰਧ। ਦੇਖੋ ਸੰਗਤਾਂ ਉੱਪਰ ਜਿਸ ਤਰ੍ਹਾਂ ਕਿ ਗੁਰੂ ਨਾਲ ਸੰਗਤਾਂ ਦਾ ਪਿਆਰ ਹੈਗਾ, ਇਸ ਤਰ੍ਹਾਂ ਦੇਖੋ ਉਹਨਾਂ ਸੰਗਤਾਂ ਦੇ ਅਦਬ ਤੇ ਸਤਿਕਾਰ ਲਈ ਵੀ ਦੇਖੋ ਫੁੱਲਾਂ ਦੀ ਵਰਖਾ ਕਰ ਰਿਹਾ ਹੈਲੀਕਾਪਟਰ। ਹੁਣ ਅਗਲਾ ਫਲੋਟ ਆ ਰਿਹਾ ਹੈ ਗੋਲਡਨ ਟੈਂਪਲ ਦਾ। ਜਿਸ ਤਰ੍ਹਾਂ ਕਿ ਭੈਣ ਜੀ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਿਆ, ਮਹਾਰਾਜ ਦੀ ਸਵਾਰੀ ਸਾਹਿਬ ਜਾ ਰਹੇ ਨੇ। ਹਾਂਜੀ, ਤੇ ਤੁਹਾਡੇ ਚ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਬਾਰੇ? ਕਿੰਨਾ ਮੁਬਾਰਕ ਭਰਿਆ ਦਿਨ ਹੈਗਾ, ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਾ। ਮੈਨੂੰ 12 ਸਾਲ ਹੋ ਗਏ ਨੇ ਇੰਡੀਆ ਤੋਂ ਆਈ ਨੂੰ, ਪਰ ਅੱਜ ਮੈਨੂੰ ਏਦਾਂ ਫੀਲ ਹੋਣ ਡਿਆ ਵੀ ਜਿਵੇਂ ਮੈਂ ਅੰਮ੍ਰਿਤਸਰ ਆ ਗਈ ਹਾਂ ਜੀ। ਮੇਰਾ ਇੰਨਾ ਮਨ ਖੁਸ਼ ਹੋਇਆ ਸੰਗਤ ਨੂੰ ਵੇਖ ਕੇ ਵੀ ਅਸੀਂ ਅੱਜ ਪੰਜਾਬ 'ਚ ਹੀ ਰਹਿ ਰਹੇ ਹਾਂ, ਅਸੀਂ ਅਮਰੀਕਾ 'ਚ ਨਹੀਂ ਰਹਿ ਰਹੇ। ਅਮਰੀਕਾ 'ਚ ਨਹੀਂ ਰਹਿ ਰਹੇ। ਹਾਂਜੀ ਭੈਣ ਜੀ ਤੁਹਾਡਾ ਸੂਟ ਬਹੁਤ ਵਧੀਆ। ਥੈਂਕ ਯੂ ਜੀ, ਥੈਂਕ ਯੂ ਜੀ, ਨਾਈਸ ਟੂ ਮੀਟ ਯੂ। ਓਕੇ, ਥੈਂਕ ਯੂ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਿੱਖੀ ਬਾਣੀ ਵਿੱਚ ਸਿੰਘ ਐਂਡ ਸਿੰਘਣੀ ਮੇਰੇ ਨਾਲ ਖੜੇ ਨੇ। ਆਓ ਉਹਨਾਂ ਨੂੰ ਪੁੱਛਦੇ ਹਾਂ ਅੱਜ ਦੇ ਨਗਰ ਕੀਰਤਨ ਬਾਰੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਮੈਂ ਪਹਿਲੀ ਵਾਰੀ ਨਗਰ ਕੀਰਤਨ ਵੇਖ ਰਿਹਾ ਜੁਬਾ ਸਿਟੀ, ਤੇ ਬਹੁਤ ਵਧੀਆ, ਇੰਨੀ ਸੰਗਤ, ਇੰਨਾ ਠਾਠਾ ਮਾਰਦਾ ਇਕੱਠ, ਤੇ ਬਹੁਤ ਵਧੀਆ ਲੱਗਾ। ਪੰਜਾਬ 'ਚ ਵੀ ਇਦਾਂ ਰਹਿੰਦੇ ਸੀ ਪਰ ਇੱਥੇ ਕੁਝ ਜ਼ਿਆਦਾ ਹੀ ਆ। ਤੁਸੀਂ ਕਿੱਥੋਂ ਆਏ ਭਾਈ ਸਾਹਿਬ? ਆਪਾਂ ਜੀ ਗੁਰਦਾਸਪੁਰ ਤੋਂ। ਉਚੇਚੇ ਤੌਰ ਤੇ ਪੰਜਾਬ ਤੋਂ? ਹਾਂਜੀ, ਮੇਰੇ ਇੱਥੇ ਆਨੰਦ ਕਾਰਜ ਹੋਏ ਇਹਨਾਂ ਨਾਲ ਗਿਣੀ ਨਾਲ 1 ਮੰਥ ਹੋ ਗਏ, ਤੇ ਡਾਕਟਰ ਸਾਹਿਬ ਆਏ ਸੀ ਵਿਆਹ ਤੇ ਬਹੁਤ ਵਧੀਆ ਕੰਮ ਕਰ ਰਹੇ ਡਾਕਟਰ ਸਾਹਿਬ ਵੀ। TV 84 ਨੂੰ ਵਧਾਈਆਂ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੁਸੀਂ ਕੁਝ ਕਹਿਣਾ ਚਾਹੋਗੇ ਭੈਣ ਜੀ? ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਂ ਦਾ ਇਕੱਠ, ਪਹਿਲਾਂ ਤੇ ਤੁਸੀਂ ਦੇਖਿਆ ਕਿ ਮਹਾਰਾਜ ਦਾ ਜੋ ਫਲੋਟ ਸੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਹਿਲੇ ਲੰਘ ਚੁੱਕਾ ਹੈ। ਹੁਣ ਤੁਸੀਂ ਦੇਖਿਆ ਕਿ ਗੋਲਡਨ ਟੈਂਪਲ ਦਾ ਫਲੋਟ ਵੀ ਜਿਹੜਾ ਕਿ ਸਿੱਖੀ ਦਾ ਘਰ ਹੈ, ਆਪਣੇ ਸਿੱਖਾਂ ਦਾ ਘਰ ਹੈ, ਜਿਸ ਦੇ 4 ਦਰਵਾਜ਼ੇ ਨੇ, ਜਿਸ ਵਿੱਚ ਕੋਈ ਕਿਸੇ ਵੀ ਧਰਮ ਦਾ ਇਨਸਾਨ ਇਸ ਵਿੱਚ ਆਪਣੀ ਆਤਮਾ ਦੇ ਸੁੱਖ ਸ਼ਾਂਤੀ ਲਈ ਹਾਜ਼ਰੀ ਭਰ ਸਕਦਾ ਹੈ। ਤੇ ਸੰਗਤਾਂ ਦਾ ਦੇਖੋ ਕਿੰਨਾ ਠਾਠਾ ਮਾਰਦਾ ਇਕੱਠ ਹੈਗਾ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਆਪਣੇ ਗੁਰੂ ਨਾਲ ਪਿਆਰ ਹੈ। ਅੱਜ ਦਾ ਦਿਨ ਕਿੰਨੀਆਂ ਖੁਸ਼ੀਆਂ ਭਰਿਆ ਹੈ, ਜਿਹੜੀਆਂ ਕਿ ਸੰਗਤਾਂ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਮਨਾ ਰਹੀਆਂ ਨੇ। ਇਸ ਤਰ੍ਹਾਂ ਕਿ ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਬੱਚੇ, ਬਜ਼ੁਰਗ ਸਾਰੇ ਇਸ ਵਿੱਚ ਸ਼ਾਮਲ ਨੇ। ਤੇ ਆਓ ਇਹਨਾਂ ਬੱਚੀ ਨਾਲ ਗੱਲ ਕਰਦੇ ਹਾਂ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। You wanna say something? ਹਾਂਜੀ, ਜਿਹੜੀ ਸੰਸਥਾ ਨਾਲ ਮੈਂ ਅੱਜ ਹੈਗੀ ਆ, ਇਟਸ ਕਾਲਡ ਸਿੱਖ ਰਿਲੀਫ। ਸਿੱਖ ਰਿਲੀਫ ਇੱਕੋ ਹੀ ਸੰਸਥਾ ਜਿਹੜੇ ਸਾਡੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਉਹਨਾਂ ਦੀ ਰਿਹਾਈ ਦੀ ਸੇਵਾ ਕਰਦੇ ਆ। ਪਿਛਲੇ 2 ਸਾਲਾਂ ਤੋਂ ਅਸੀਂ ਐਕਚੁਅਲੀ ਹੁਣ
medical aid, children's education, disability support. ਤੇ ਇੱਕ ਸਾਡਾ ਨਵਾਂ project ਆ to beautify Punjab, make the environment greener. So ਅਸੀਂ ਪਿੰਡਾਂ 'ਚ ਜਾ ਕੇ ਉੱਥੇ ਲੋਕਾਂ ਨੂੰ ਸਮਝਾਉਂਦੇ ਆ ਵੀ ਤੁਸੀਂ ਇੱਦਾਂ ਨਹੀਂ ਕੂੜਾ ਸਿੱਟ ਸਕਦੇ, ਵੀ ਇਹ ਜ਼ਮੀਨ ਦਾ ਬਹੁਤ ਮਾੜਾ ਅਸਰ ਹੁੰਦਾ ਵਾ, ਤੇ ਇਸ ਤੋਂ ਇਲਾਵਾ ਤੁਸੀਂ recycling ਕਰੋ. ਤੇ we're trying to set up a long-term situation ਜਿਵੇਂ ਸਾਡੇ ਇੱਥੇ waste management ਹੈਗੀ ਆ. We want something like that for Punjab. Furthermore, ਅਸੀਂ ਲੋਕਾਂ ਨੂੰ ਉੱਥੇ ਪਿੰਡਾਂ 'ਚ ਲੋਕੀ ਦਰਖਤ ਬੀਜਦੇ ਆ to really beautify the land. And we also do a lot of seva when it comes down to promoting Sikh values. ਅਸੀਂ ਬੱਚਿਆਂ ਲਈ ਕੈਂਪ ਲਵਾਉਂਦੇ ਆ. So please, ਜੇ ਤੁਸੀਂ donation ਕਰ ਸਕਦੇ ਆ, donate to Sikh Relief. You could follow us on Facebook. ਸਾਡੀ Facebook ਤੇ daily updates ਤੇ news ਆਉਂਦੇ ਆ. We also want people to set up a bank-to-bank transfer. ਅਸੀਂ ਇੱਕੋ ਹੀ ਸੰਸਥਾ ਜਿਹੜੀ ਤੁਸੀਂ charitycommission.uk ਤੇ ਜਾ ਕੇ Sikh Relief ਤੇ ਜੇ ਤੁਸੀਂ type ਕਰੋ, you could see all of our accounts and where the money is being spent. We want 100% transparency for the Sangat. So please set up a bank account, and this is the details on this card. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਮਹਾਨ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਿਆ ਹੈ. ਇਸ ਵਿੱਚ ਬਹੁਤ ਸਾਰੇ ਫਲੋਟ ਦੇਖਣ ਨੂੰ ਮਿਲ ਰਹੇ ਨੇ. ਇਸ ਵਿੱਚ ਮੁੱਖ ਤੌਰ ਤੇ ਜਿਹੜਾ ਫਲੋਟ ਹੈਗਾ, ਇੱਕ ਮੋਟਰਸਾਈਕਲ ਦੇ ਉੱਪਰ ਜਿਹੜੇ ਜਵਾਨ ਹੈ ਬੜੇ ਸੋਹਣੀਆਂ ਪੱਗਾਂ ਨਾਲ ਬੜੇ ਵੈਲ ਡਰੈਸਡ ਹੋ ਕੇ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾ ਰਹੀਆਂ ਹਨ. ਆਓ ਨਾਲ ਆਪਾਂ ਗੱਲਬਾਤ ਕਰਦੇ ਹਾਂ. ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਕੀ ਕਹਿਣਾ ਚਾਹੋਗੇ ਤੁਸੀਂ? ਜੀ ਬਹੁਤ ਵਧੀਆ ਲੱਗ ਰਿਹਾ ਜੀ. ਸਾਰੀ ਸੰਗਤ ਇਕੱਠੀ ਹੋ ਕੇ ਮਹਾਰਾਜ ਦੇ ਪਿੱਛੇ ਜਾ ਰਹੀ ਹੈ ਤੇ 37ਵਾਂ ਨਗਰ ਕੀਰਤਨ ਜੁਬਾ ਸਿਟੀ ਅੱਜ ਹੋ ਰਿਹਾ ਹੈ. ਹਰੇਕ ਸਾਲ ਜਿੱਦਾਂ ਵੱਧ ਤੋਂ ਵੱਧ ਚੜ ਕੇ ਸੰਗਤ ਇੱਥੇ ਪਹੁੰਚਦੀ ਹੈ. ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿ ਪ੍ਰੇਮ ਭਾਵਨਾ ਨਾਲ ਸਾਰੇ ਮਹਾਰਾਜ ਦੇ ਪਿੱਛੇ ਜਾ ਰਹੇ ਆ ਜੀ. ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਭਾਈ ਸਾਹਿਬ ਕੈਨੇਡਾ ਤੋਂ ਆਏ ਹੋਏ ਨੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ. ਅਸੀਂ ਤਕਰੀਬਨ 15 ਸਾਲ ਤੋਂ ਕੈਨੇਡਾ ਤੋਂ ਇੱਥੇ ਆ ਰਹੇ ਹਾਂ. ਬਹੁਤ ਹੀ ਵਧੀਆ ਲੱਗਦਾ ਸਾਨੂੰ. ਇਦਾਂ ਲੱਗਦਾ ਕਿ ਅਸੀਂ ਆਪਣੇ ਪਿੰਡਾਂ ਦੇ ਪਿਛੋਕੜ ਨਾਲ ਜੁੜੇ ਹੋਏ ਆ. ਸਪੈਸ਼ਲੀ ਇਸ ਸਾਲ ਤਾਂ ਇਦਾਂ ਲੱਗ ਰਿਹਾ ਕਿ ਜਿਵੇਂ ਅਸੀਂ ਮਤਲਬ ਕਿ ਆਪਣੇ ਘਰੇ ਪਹੁੰਚ ਗਏ ਆ. ਅੱਜ ਵੈਦਰ ਵੀ ਬਹੁਤ ਵਧੀਆ ਭਾਈ ਸਾਹਿਬ. ਵੈਦਰ ਕੋਈ ਬਾਹਲੀ ਧੁੱਪ ਨਹੀਂ, ਬਾਹਲੀ ਠੰਡ ਨਹੀਂ ਹੈਗੀ. ਵਧੀਆ ਮਿੱਠਾ ਜਿਹਾ ਮੌਸਮ ਹੈਗਾ. ਸੋ ਐਕਸਪੈਕਟ ਕਰਦੇ ਵੀ ਇਦਾਂ ਰਹੇ ਸਵੇਰ ਤੋਂ ਸ਼ਾਮ ਤਾਈਂ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਬੱਚਿਆਂ ਨੂੰ ਵੀ ਬੜਾ ਸ਼ਾਪਿੰਗ ਕੀਤੀ, ਤੁਹਾਨੂੰ ਪਤਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਕੰਬਲ ਵੀ ਖਰੀਦੇ ਹੋਏ ਨੇ ਬਹੁਤ, ਕੱਲ ਵੀ ਬਹੁਤ ਸ਼ਾਪਿੰਗ ਕੀਤੀ। ਆਪਣੇ ਮਦਰ ਇਨ ਲਾਅ ਬੱਚੇ ਨੇ, ਹਾਂਜੀ ਕੱਲ ਵੀ ਅਸੀਂ ਬਹੁਤ ਸ਼ਾਪਿੰਗ ਕੀਤੀ ਹੈ। ਤਾਂ ਬੜਾ ਬਹੁਤ ਵਧੀਆ। ਇੰਡੀਆ ਯਾਦ ਆ ਗਿਆ ਤਾਂ ਓਕੇ, ਥੈਂਕ ਯੂ ਇੰਡੀਆ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਛੋਟਾ ਜਿਹਾ ਫਲੋਟ ਹੈਗਾ ਯੂਨਾਈਟਿਡ ਸਿੱਖਸ ਦਾ, ਜਿਸ ਵਿੱਚ ਬੱਚੇ ਬੈਠੇ ਨੇ, ਬਜ਼ੁਰਗ ਬੈਠੇ ਨੇ। ਆਓ ਆਪਾਂ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੀ ਕਹਿਣਾ ਚਾਹੋਗੇ ਤੁਸੀਂ? ਹੁਣ ਸਾਡੇ ਨਾਲ ਖੜੇ ਨੇ ਅਮਨਦੀਪ ਸਿੰਘ ਯੂਬਾ ਸਿਟੀ ਦੇ ਸ਼ਰਫ। ਓਕੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਬਾਰੇ? ਸਭ ਨੂੰ ਲੱਖ ਲੱਖ ਖੁਸ਼ੀਆਂ ਅੱਜ ਦੇ ਦਿਨ ਦੀਆਂ ਹੀ। ਬਹੁਤ ਚੰਗਾ ਲੱਗਦਾ ਹੈ ਇੰਨੀ ਸੰਗਤ ਨੂੰ ਦੇਖ ਕੇ। ਇੰਨੀ ਸੰਗਤ ਆਈ ਹੈ, ਆ ਰਹੇ ਨੇ, ਦਰਸ਼ਨ ਕਰ ਰਹੇ ਨੇ ਤੇ ਚੰਗਾ ਲੱਗਦਾ ਵੀ ਸਿੱਖੀ ਇਕਜੁੱਟ ਚ ਹੈਗੀ ਹੈ ਤੇ ਖੜ ਰਹੀ ਹੈ। ਓਕੇ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਫਤਿਹ। ਬਸ ਸਿਟੀ ਵਿੱਚ ਲੇਡੀਜ਼ ਇੰਨੀਆਂ ਸੋਹਣੀਆਂ ਸੋਹਣੀਆਂ ਇੰਨੀਆਂ ਵੈਲ ਡਰੈਸ ਹੈ ਪਰ ਸ਼ਾਈ ਨੇ। ਓਕੇ, ਆਈ ਥਿੰਕ ਤੁਸੀਂ ਲੱਗਦੇ ਹੋ ਮੈਨੂੰ ਸ਼ਾਈਨੈਸ ਹੈਗੇ ਹੋ। ਓਕੇ, ਤੁਸੀਂ ਕੀ ਕਹਿਣਾ ਚਾਹੋਗੇ? ਕੁਛ ਨਹੀਂ, ਮੈਂ ਕਹੂੰਗੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੋਰ ਨਹੀਂ ਕੁਛ ਬੋਲਣਾ ਤੁਸੀਂ ਇਹਨੂੰ? ਹੋਰ ਨਹੀਂ। ਓਕੇ, ਤੁਸੀਂ ਕੁਛ ਕਹਿਣਾ ਚਾਹੋਗੇ? ਨਹੀਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਤੁਸੀਂ ਦੇਖ ਰਹੇ ਹੋ ਕਿ ਇਸ ਮਹਾਨ ਨਗਰ ਕੀਰਤਨ ਦੀ ਰੌਣਕ ਨੂੰ ਵਧਾਉਣ ਵਾਸਤੇ ਬੱਚੇ ਵੀ ਇਸ ਵਿੱਚ ਸ਼ਮੂਲੀਅਤ ਕਰ ਰਹੇ ਨੇ। ਆਓ ਇਹਨਾਂ ਤੋਂ ਪੁੱਛਦੇ ਹਾਂ ਹਾਊ ਡੇ ਦੇ ਫੀਲ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ? ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਇਸ ਮਹਾਨਗਰ ਕੀਰਤਨ ਵਿੱਚ? ਫਿਰ ਮੈਨੂੰ ਚੰਗਾ ਲੱਗਦਾ ਕਿਉਂਕਿ ਜਦੋਂ ਅਸੀਂ ਗੁਰੂ ਦੇ ਦਰਸ਼ਨ ਪਾਉਂਦੇ ਆ, ਅਸੀਂ ਗੁਰੂ ਘਰ ਆਉਂਦੇ ਆ ਤੇ ਸਾਨੂੰ ਮਹਿਸੂਸ ਚੰਗਾ ਹੁੰਦਾ ਹੈ। ਤੁਸੀਂ ਕੀ ਕਹਿਣਾ ਚਾਹੋਗੇ ਬੱਚੇ? ਮੈਨੂੰ ਲੱਗਦਾ ਮੈਂ ਵੀ ਖੁਸ਼ ਹਾਂ ਕਿ ਮੈਨੂੰ ਚੰਗਾ ਲੱਗਦਾ ਹੈ ਇੱਥੇ ਆਉਣ ਲਈ, ਤੇ ਗੁਰੂ ਦੇ ਦਰਸ਼ਨ ਕਰਦੇ ਹਾਂ। ਓਕੇ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸੰਗਤਾਂ ਨੂੰ ਅਪੀਲ ਕਰਦੇ ਹਾਂ ਗਾਹਾਂ ਤੋਂ ਜਿਹੜੇ ਸੰਗਤ ਨਹੀਂ ਪਹੁੰਚ ਸਕੀ ਇੱਥੇ ਆ ਕੇ
ਮੌਜਾਂ ਮਾਣੋ, ਸੰਗਤ ਦੇ ਦਰਸ਼ਨ ਕਰੋ, ਖੁਸ਼ੀਆਂ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀ ਕਹਿਣਾ ਚਾਹੁੰਦੇ? ਵਾਹਿ ਖਾਲਸਾ ਵਾਹਿ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪ ਜੀ ਸਭ ਨੂੰ ਗੁਰੂ ਗ੍ਰੰਥ ਸਾਹਿਬ ਜੀ ਗੁਰਗੱਦੀ ਦਿਵਸ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਵਧਾਈਆਂ ਹੋਣ। ਇੰਡੀਆ ਬੈਠੀ ਜਿੰਨੂੰ ਵੀ ਸਾਧ ਸੰਗਤ ਬੈਠੀ ਉਹਨੂੰ ਸਭ ਨੂੰ ਗੁਰਗੱਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਤੇ ਅਸੀਂ ਇਹ ਚਾਹੁੰਦੇ ਕਿ ਸਰਬ ਸਿੱਖ ਸੰਗਤਾਂ ਆਪਣੇ ਸਿੱਖ ਧਰਮ ਨਾਲ ਜੁੜਨ, ਸਿੱਖ ਧਰਮ ਨੂੰ ਆਪਣੇ ਸੰਭਾਲ ਕੇ ਰੱਖਣ। ਸਿੱਖ ਧਰਮ ਦਾ ਜਿੰਨਾ ਪ੍ਰਚਾਰ ਉਹਨਾਂ ਥੋੜਾ ਹੈ, ਤੇ ਇਹੀ ਅਸੀਂ ਕਹਿੰਦੇ ਹੋਏ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਸਾਡਾ ਸਿੱਖ ਧਰਮ ਵਧੇ ਫੁੱਲੇ, ਦਿਨ ਦੁਗਣੀ ਰਾਤ ਦੁਗਣੀ ਬਰਕਤ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਸੀਂ ਕੀ ਕਹਿ ਰਹੇ? ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਨਗਰ ਕੀਰਤਨ ਦੀਆਂ। ਮਹਾਰਾਜ ਦੇ ਸਭ ਤੇ ਕਿਰਪਾਲ ਕਰਕੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਿਓ ਕਿ ਬੀਬੀਆਂ ਵੀ ਇਸ ਵਿੱਚ ਸ਼ਿਰਕਤ ਕਰ ਰਹੀਆਂ। ਆਓ ਉਹਨਾਂ ਨੂੰ ਪੁੱਛਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਸਾਰਿਆਂ ਨੂੰ ਬਹੁਤ ਬਹੁਤ ਲੱਖ ਵਧਾਈ। ਐਂਡ ਦੂਜੇ ਨੰਬਰ ਤੇ ਕਿ ਅਸੀਂ ਇੱਥੇ ਇੰਜੋਏ ਕਰਦੇ ਆ, ਐਵਰੀ ਈਅਰ ਆਉਂਦੇ ਆ ਤੇ ਵਧੀਆ ਪ੍ਰੋਗਰਾਮਾਂ ਬਹੁਤ ਸੋਹਣਾ ਆ। ਤੁਸੀਂ ਕਿੱਥੋਂ ਆਏ ਹੋ? ਅਸੀਂ ਫ੍ਰਿਜ਼ਨੋ ਤੋਂ। ਅੱਛਾ, ਹਰ ਸਾਲ ਦੇ ਸਾਲ ਤੁਸੀਂ ਆਉਂਦੇ ਹੋ? ਅੱਛਾ, ਤੁਹਾਡੀ ਫੈਮਿਲੀ ਕਿੱਥੇ? ਸਾਡੀ ਫੈਮਿਲੀ ਵੀ ਇੱਥੇ ਫ੍ਰਿਜ਼ਨੋ ਦੀ। ਕਿੰਨੀ ਕੁ ਸ਼ਾਪਿੰਗ ਕੀਤੀ ਇੱਥੇ ਆਣ ਕੇ? ਹਲੇ ਕਿਤੇ ਨਹੀਂ ਹੋ, ਪਰ ਹੁਣ ਕਰਾਂਗੇ। ਵੀਰਾਂ ਨਾਲ ਚੱਲਣਾ ਚਾਹੀਦਾ, ਹਿੱਸਾ ਪਾਉਣਾ ਚਾਹੀਦਾ। ਅਸੀਂ ਰੇਡੀਓ ਵੌਇਸ ਆਫ ਖਾਲਸਾ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਤਾਂ ਜੋ ਸਾਡਾ ਇਹ ਮੀਡੀਆ, ਜੋ ਰੇਡੀਓ ਵੌਇਸ ਆਫ ਖਾਲਸਾ ਤੇ TV 84 ਇਹੋ ਜਿਹੇ ਮੀਡੀਆ ਸਾਡੇ, ਜੋ ਅਸੀਂ ਕਹ ਲਈਏ ਸੱਚ ਤੇ ਹੱਕ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜੀ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ? ਸਭ ਤੋਂ ਪਹਿਲਾਂ ਤਾਂ TV 84 ਦੇ ਸਾਰੇ ਦਰਸ਼ਕਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਉਦਮ ਹੈਗਾ ਬਹੁਤ ਵਧੀਆ ਹੈਗਾ। ਤੁਸੀਂ ਹਰ ਸਾਲ ਆ ਕੇ ਇੱਥੇ ਲਾਈਵ ਕਵਰੇਜ ਕਰਦੇ ਆ, ਔਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਸੱਚੋ ਸੱਚ ਅਸੀਂ ਉਹਦੇ ਬੜੇ ਮੁਰੀਦ ਹਾਂ ਕਿ ਅਸੀਂ ਹਰ ਰੋਜ਼ ਸੁਣੀਦਾ ਵੀ ਹੈ, ਦੇਖੀਦਾ ਵੀ ਹੈਗਾ, ਔਰ ਅਸੀਂ ਕਹਿੰਦੇ ਹਾਂ ਕਿ ਚੜ੍ਹਦੀ ਕਲਾ 'ਚ ਰਹਿਣ। ਤੇ ਇਸੇ ਤਰ੍ਹਾਂ ਦੇ ਜਿਹੜੇ ਤੁਸੀਂ ਉਪਰਾਲੇ ਕਰਦੇ ਆ ਲਗਾਤਾਰ ਕਰਦੇ ਰਹੋ। ਤੇ ਧੰਨਵਾਦ ਤੁਹਾਡਾ। ਅਖੀਰ ਦੇ ਵਿੱਚ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੋਲ ਸਿੱਖੀ ਬਾਣੀ ਵਿੱਚ ਖੜੇ ਹੈਗੇ ਨੇ, ਸਾਡੇ ਕੋਲ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਆਪਾਂ ਕਰਦੇ ਹਾਂ। ਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਸਿਰਫ ਸਿੱਖ ਕੌਮ ਨੂੰ ਲੱਖ ਵਧਾਈ ਦੇਣਾ ਹਾਂ ਤੇ ਜੋ ਕੁਝ TV 84 ਕਵਰ ਕਰਦਾ ਬਹੁਤ ਚੰਗੀ ਗੱਲ ਹੈ। ਤੇ ਕੰਟੀਨਿਊ ਵਿਦ ਦਿਸ seva. Say in English. Just continue with the seva, and it's very good that TV 84 took the stance that many people are not taking, and we should continue to support TV 84 and the steps that they are taking. Vaheguru ji ka khalsa, Vaheguru ji ki fateh। ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਮੁੱਖ ਤੌਰ ਤੇ ਇਸ ਮਹਾਨ ਨਗਰ ਕੀਰਤਨ ਵਿੱਚ ਸਿੱਖ ਕੌਮ ਦੇ ਜਿਹੜੀਆਂ ਮੁੱਖ ਸ਼ਖਸੀਅਤਾਂ ਨੇ, ਉਹਨਾਂ ਵਿੱਚੋਂ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਖਾਲਿਸਤਾਨ ਅਫੇਅਰਸ ਅਫੇਅਰਸ ਸੈਂਟਰ ਦੇ ਸੰਚਾਲਕ ਹੈਗੇ ਨੇ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਜਿਹੜੇ ਕਿ TV 84 ਤੇ ਉਹਨਾਂ ਦਾ ਸੱਚੋ ਸੱਚ ਪ੍ਰੋਗਰਾਮ ਵੀ ਹੁੰਦਾ ਹੈ। ਆਓ ਉਹਨਾਂ ਤੋਂ ਪੁੱਛਦੇ ਹਾਂ ਅੱਜ ਦੇ ਮਹਾਨ ਨਗਰ ਕੀਰਤਨ ਬਾਰੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਯੂਬਾ ਸਿਟੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ 37ਵਾਂ ਨਗਰ ਕੀਰਤਨ, ਜਿਸ ਵਿੱਚ 1 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਦੀ ਸ਼ਮੂਲੀਅਤ ਹੈ, ਔਰ ਪਿਛਲੇ 5-6 ਹਫ਼ਤੇ ਤੋਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨਤਮਸਤਕ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ। ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਇੱਕ ਪਾਸੇ ਜਿੱਥੇ ਪੰਜਾਬ ਦੀ ਧਰਤੀ, ਜਿੱਥੇ ਅਖੌਤੀ ਪੰਥਕ ਸਰਕਾਰ ਹੈ, ਉੱਥੇ ਇੱਕ ਸਾਲ ਵਿੱਚ 100 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ। ਉੱਥੇ ਅਮਰੀਕਾ 'ਚ ਯੂਬਾ ਸਿਟੀ ਦੀਆਂ ਸੜਕਾਂ ਤੇ ਲੱਖਾਂ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਸੁਨੇਹਾ ਦੇ ਰਹੀਆਂ ਨੇ ਕਿ ਸਾਨੂੰ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਪ੍ਰਾਣਾਂ ਤੋਂ ਪਿਆਰੇ ਨੇ, ਔਰ ਖਾਲਸਾ ਪੰਥ ਜਿੱਥੇ ਪਿਛਲੇ 3 ਦਹਾਕਿਆਂ ਦੇ ਖਾਲਿਸਤਾਨ ਦੇ ਸੰਘਰਸ਼ ਦੇ ਯੋਧਿਆਂ ਨੂੰ ਸਮਰਪਿਤ ਹੈ, ਉਹਨਾਂ ਦੇ ਨਿਸ਼ਾਨੇ ਨੂੰ, ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਫਰਮਾਨ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਸੋ ਜ਼ਾਹਰ ਹੈ ਵੀ ਇੱਕ ਪਾਸੇ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਸਿਰਜਣ ਦੇ ਲਈ ਦ੍ਰਿੜ ਹੈ, ਉੱਥੇ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰਤਾ ਨਾਲ ਇਹ ਬੇਅਦਬੀ ਦੀਆਂ ਘਟਨਾਵਾਂ, ਇਹਨਾਂ ਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ। 32 ਸਾਲ ਪਹਿਲਾਂ ਜੋ ਕੁਝ ਦਿੱਲੀ ਔਰ ਭਾਰਤ ਭਰ ਵਿੱਚ ਹੋਇਆ, ਉਹ ਵੀ ਸਾਡੇ ਵੀਰ ਭੈਣਾਂ ਜਿਹੜੇ 30,000 ਤੋਂ ਜ਼ਿਆਦਾ ਬੇਗੁਨਾਹ ਸਿੱਖ ਜਿਹੜੇ ਨੇ, ਜਿਨ੍ਹਾਂ ਦਾ ਖੂਨ ਭਾਰਤ ਦੀ ਧਰਤੀ ਤੇ ਡੋਲਿਆ ਗਿਆ, ਅਸੀਂ ਉਹਨਾਂ ਦੇ ਡੁੱਲੇ ਖੂਨ ਦਾ ਇਨਸਾਫ ਲਵਾਂਗੇ। ਔਰ ਇਹ ਕੇਸਰੀ ਕਾਫਲਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ, ਸਤਿਗੁਰਾਂ ਦੇ ਦੱਸੇ ਰਸਤੇ ਤੇ ਤੁਰਦੇ ਆ।
ਕੁੱਲ ਦੁਨੀਆ ਦੇ ਅੰਦਰ ਆਪਣੀ ਡੈਸਟਨੀ ਸਿਰਜੇਗਾ। ਸੋ ਇਸ ਮੁਬਾਰਕ ਦਿਨ ਦੇ ਮੌਕੇ ਤੇ ਜਿੱਥੇ ਸਮੂਹ ਸਿੱਖ ਸੰਗਤ ਨੂੰ ਬਹੁਤ-ਬਹੁਤ ਵਧਾਈ, ਉੱਥੇ ਸਾਡੇ ਲਈ ਇਹ ਪ੍ਰਣ ਦਿਵਸ ਵੀ ਹੋਏ ਕਿ ਅਸੀਂ ਖਾਲਸੇ ਦੀ ਆਨ ਅਣਖ ਦੇ ਪ੍ਰਤੀਕ ਆਪਣੇ ਇਸ ਪੰਥ ਦੀ ਡੈਸਟਨੀ ਦੇ ਲਈ ਜਿਹੜਾ ਤਨ ਮਨ ਧਨ ਦੇ ਨਾਲ ਜਿਹੜਾ ਆਪਣਾ ਕੰਟਰੀਬਿਊਸ਼ਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਥ ਜੋੜ ਕੇ ਸਾਰੀ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਸਰਬੱਤ ਖਾਲਸਾ ਵਿੱਚ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਕਰੋ ਤਾਂ ਕਿ ਅਸੀਂ ਆਪਣਾ ਰਾਜ, ਆਪਣਾ ਖਾਲਸਾ ਰਾਜ ਸਥਾਪਿਤ ਕਰ ਸਕੀਏ। ਉਹਨਾਂ ਦੇ ਜਰੀਏ ਜਥੇਦਾਰ ਹਵਾਰਾ ਦਾ ਸਾਥ ਦਿਓ ਜਿੰਨਾ ਵੱਧ ਤੋਂ ਵੱਧ ਦੇ ਸਕਦੇ ਹੋ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਬੇ ਦੀ ਕਚਹਿਰੀ ਬੋਲੇ ਗੁਰੂ ਜੀ ਦੇ ਲਾਲ, ਲੱਖ ਜ਼ੁਲਮ ਕਮਾਲ ਹੈ ਭਾਵੇਂ ਅੱਜ ਸਾਡੇ ਨਾਲ। ਫਤਿਹ ਮੰਨਣੀ ਤਾਂ ਮੰਨ, ਨਹੀਂ ਸਲਾਮ ਕਰਨਾ, ਨਾ ਹੀ ਛੱਡਣੀ ਐ ਸਿੱਖੀ, ਨਾ ਹੀ ਸੂਬਿਆ ਕਬੂਲ ਇਸਲਾਮ ਕਰਨਾ, ਨਾ ਹੀ ਛੱਡਣੀ ਐ ਸਿੱਖੀ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਾ ਕੇ ਪੂਰੇ ਨਗਰ ਕੀਰਤਨ ਦੀ ਕਵਰੇਜ ਕੀਤੀ ਹੈ। ਔਰ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਸੰਬੰਧ ਵਿੱਚ ਜੋ ਸੰਗਤਾਂ ਜੁੜੀਆਂ ਨੇ, ਸਭ ਨੂੰ ਲੱਖ ਲੱਖ ਵਧਾਈ ਹੋਵੇ। ਔਰ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਿੱਖ ਕੌਮ ਨੂੰ ਆਪਣਾ ਰਾਜ ਭਾਗ ਬਖਸ਼ੇ ਅਤੇ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਸਿੱਖਿਆ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦਾ ਗੁਰੂ ਮਹਾਰਾਜ ਬਲ ਬਖਸ਼ਣ। ਜੋ ਸਾਡੇ ਵੀਰ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਦੀ ਬੰਦ ਖਲਾਸੀ ਲਈ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਦੇ ਕਿ ਨਾ ਅਮਰਵੀਰ ਡੈਡੀ ਐਸਾ ਕਹਿ ਸਕਦੀ ਹੈ, ਕਹਿ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਦੇ ਮਹਾਨ ਨਗਰ ਕੀਰਤਨ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵਧਾਈ ਦੇ ਪਾਤਰ ਹਾਂ। ਪਹਿਲਾਂ ਸਭ ਤੋਂ ਪਹਿਲਾਂ ਟੀਵੀ 84 ਅਤੇ ਸਾਡੇ ਕੋਲ ਤੇ ਪਹੁੰਚੇ ਹੋਏ ਡਾਕਟਰ ਅਮਰਜੀਤ ਸਿੰਘ ਜਿਨ੍ਹਾਂ ਨੇ ਕੌਮ ਨੂੰ ਬਹੁਤ ਨੇੜੇ ਹੋ ਕੇ ਅਤੇ ਬਰੀਕੀ ਹਾਲਾਤਾਂ ਵਿੱਚੋਂ, ਨਾਜ਼ੁਕ ਹਾਲਾਤਾਂ ਵਿੱਚੋਂ ਜਾਣ ਕੇ ਤੇ ਕੌਮ ਨੂੰ ਬਹੁਤ ਸੁਚੱਜੇ ਢੰਗ ਨਾਲ ਕੌਮ ਨੂੰ ਅੱਗੇ ਤੋਰਨ ਅਤੇ ਖਾਲਿਸਤਾਨ ਜੋ ਪਾਏ ਹੋਏ ਪੂਰਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਦੇ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਅਤੇ ਖਾਲਿਸਤਾਨ ਬਣਾਉਣ ਵਾਸਤੇ ਕੌਮ ਨੂੰ ਸ਼ਲਾਘਾ ਕਦਮ ਜਿਹੜਾ ਡਾਕਟਰ ਅਮਰਜੀਤ ਸਿੰਘ ਜੀ ਦੇ ਰਹੇ ਨੇ। ਤੇ ਟੀਵੀ 84 ਜਿਹੜਾ ਦੁਨੀਆ ਤੇ ਆਲ ਵਰਲਡ ਦੇ ਵਸ ਰਹੇ ਸਿੱਖ ਕੌਮ ਗੁਰੂ ਨਾਨਕ ਨਾਮ ਲੇਵਾ ਕੌਮ ਤੱਕ ਸੁਨੇਹਾ ਪਹੁੰਚਾ ਰਹੇ ਹਾਂ। ਤੇ ਇਸ ਨਗਰ ਕੀਰਤਨ ਦੇ ਵਿੱਚ ਇਕੱਠ ਹੋ ਕੇ ਅਸੀਂ ਸਾਰੀ ਕੌਮ ਨੂੰ ਇਹ ਸੰਦੇਸ਼ ਦੇ ਰਹੇ ਹਾਂ ਜੋ ਸਾਡੇ ਨਾਲ 9084 ਜਿਹੜਾ ਅਸੀਂ ਲੰਮੇ ਸਮੇਂ ਤੋਂ ਟੀਵੀ 84 ਇਹ ਸਪੀਚ ਪ੍ਰਚਾਰ ਕਰ ਰਿਹਾ ਹੈ ਉਸ ਨੂੰ ਅੱਗੇ ਵੱਧ ਤੌਰ ਤੇ ਪਹੁੰਚਾ ਰਹੇ ਨੇ। ਅਸੀਂ ਇਸ ਦੇ ਵਧਾਈ ਦੇ ਪਾਤਰ ਹਾਂ ਜੀ ਜਿਨ੍ਹਾਂ ਦੇ ਕੋਲ ਸਾਡੇ ਕੋਲ ਟੀਵੀ 84 ਇਹੋ ਜਿਹੇ ਚੈਨਲਾਂ ਦਾ ਪਹੁੰਚੇ ਹੋਏ ਹਾਂ ਤੇ ਅਸੀਂ ਕੌਮ ਲਈ ਵਧਾਈ ਦੇ ਪਾਤਰ ਹਾਂ। ਤੇ ਜਿਨ੍ਹਾਂ ਦੇ ਨਾਲ ਮੈਂ ਇਸ ਗੱਲ ਨੂੰ ਖਤਮ ਕਰਦੇ ਹਾਂ ਵੀ ਜਿਹੜੀ ਸਾਡੀ ਮੇਨ ਗੱਲ ਹੈ ਖਾਲਿਸਤਾਨ ਦੇ ਅਸੀਂ ਮੇਨ
ਬੁਲਾਰੇ ਸਾਡੇ ਕੋਲ ਬੈਠੇ ਨੇ। ਅਸੀਂ ਖਾਲਿਸਤਾਨ ਨੂੰ ਬਿਲਕੁਲ ਸਪੋਰਟ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜਾਂ ਚੱਲਦੇ ਸੰਘਰਸ਼ ਦੇ ਵਿੱਚ ਜਿਸ ਤਰ੍ਹਾਂ ਸਰਬੱਤ ਖਾਲਸੇ ਦੇ ਵਿੱਚ ਕੌਮ ਗ੍ਰਿਫਤਾਰ ਕਰ ਰਹੀ ਹੈ, ਉਸੇ ਤਰ੍ਹਾਂ ਹੀ ਅਸੀਂ ਖਾਲਿਸਤਾਨ ਦੀ ਪੂਰੀ ਸਪੋਰਟ ਕਰਦੇ ਹਾਂ ਜੀ। ਅੱਜ ਦੇ ਮਹਾਨ ਨਗਰ ਕੀਰਤਨ ਬਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਦੇ ਇਸ ਮਹਾਨ ਨਗਰ ਕੀਰਤਨ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਮਨਾਇਆ ਜਾਂਦਾ, ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਆਸ ਰੱਖਦੇ ਆ ਇਸੇ ਤਰ੍ਹਾਂ ਸਿੱਖ ਪੰਥ ਚੜ੍ਹਦੀ ਕਲਾ ਵਿੱਚ ਇਹੋ ਜਿਹਾ ਪ੍ਰੋਗਰਾਮ ਇਕੱਠੇ ਹੋ ਕੇ ਮਨਾਉਂਦੇ ਰਹਿਣਗੇ ਤੇ ਇਸ ਸਾਰੀ ਸਿੱਖ ਸੰਗਤ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਹੁਣ ਸਾਡੇ ਨਾਲ ਖੜੇ ਨੇ ਹਰਚਰਨ ਸਿੰਘ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਾਕੀ ਸਾਰੇ ਸਿੱਖ ਕੌਮ ਨੂੰ ਬਹੁਤ ਬਹੁਤ ਵਧਾਈ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਤੇ। ਹਾਂਜੀ, ਨਗਰ ਕੀਰਤਨ ਦੀ। ਤੇ ਅਸੀਂ ਐਲਸਬਰੰਟ ਤੇ ਉਧਰ ਇਸ ਏਰੀਏ ਵਿੱਚ ਰਹਿੰਦੇ ਹੈਗੇ ਆ। ਬਾਕੀ 2 ਸਾਲ ਪਹਿਲਾਂ 82 84 ਤੱਕ ਮੈਂ ਇੱਥੇ ਵੀ ਰਿਹਾ ਹੈਗਾ ਤੇ ਬਾਕੀ ਬਹੁਤ ਮਨ ਖੁਸ਼ ਹੋਇਆ ਹੈਗਾ। ਬਾਕੀ ਸਾਰੀ ਕੌਮ ਨੂੰ ਬਹੁਤ ਬਹੁਤ ਜ਼ਿਆਦਾ ਵਧਾਈ ਹੈ ਜੀ। ਖਾਲਸਾ ਵੀ ਫਤਿਹ ਹੈ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸਮੂਹ ਸੰਗਤਾਂ ਨੂੰ ਅੱਜ ਇਸ ਮਹਾਨ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਜਿਨ੍ਹਾਂ ਦੀ ਬਦੌਲਤ ਸਿੱਖ ਕੌਮ ਸੰਸਾਰ ਦੇ ਕੋਨੇ-ਕੋਨੇ ਵਿੱਚ ਤਰੱਕੀਆਂ ਵਿੱਚ ਜਾ ਰਹੀ ਹੈ। ਸੋ ਦਾਸ ਕੈਨੇਡਾ ਟੋਰਾਂਟੋ ਤੋਂ ਆਏ ਸੀਗੇ। ਅਸੀਂ ਕਿਹਾ ਵੀ ਚਲੋ, ਸੁਣਦੇ ਹੁੰਦੇ ਸੀਗੇ ਯੂਬਾ ਸਿਟੀ ਦੇ ਵਿੱਚ ਕਿ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੁੰਦਾ ਤੇ ਅੱਜ ਸੁਭਾਗਾ ਦਿਨ ਪ੍ਰਾਪਤ ਹੋਇਆ ਕਿ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਇੱਕ ਬੇਨਤੀ ਜ਼ਰੂਰ ਕਰਦੇ ਹਾਂ ਕਿ ਜਿੱਥੇ ਅਸੀਂ ਇਹ ਦਿਹਾੜੇ ਮਨਾਉਂਦੇ ਹਾਂ ਉੱਥੇ ਅਸੀਂ ਆਪਣੇ ਵਿਰਸੇ ਨੂੰ ਜ਼ਰੂਰ ਯਾਦ ਰੱਖੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਬਾਣੀ ਸਾਨੂੰ ਜੀਵਨ ਜਾਚ ਦਿੰਦੀ ਹੈ, ਉਹ ਜੀਵਨ ਜਾਚ ਅਸੀਂ ਜ਼ਰੂਰ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ। ਗੁਰਸਿੱਖੀ ਧਾਰਨ ਕਰਦੇ ਹੋਏ, ਗੁਰੂ ਸ਼ਬਦ ਦਾ ਓਟ ਆਸਰਾ ਲੈਂਦੇ ਹੋਏ ਜੋ ਪਖੰਡੀ ਬਾਬੇ ਹੋਰ ਬੜੇ ਬੇਅੰਤ ਸੰਸਾਰ ਦੇ ਕੋਨੇ-ਕੋਨੇ ਵਿੱਚ ਪੰਜਾਬ ਦੀ ਧਰਤੀ ਤੇ ਜੋ ਅੱਜ ਪੈਦਾ ਹੋ ਚੁੱਕੇ ਹਨ, ਉਹਨਾਂ ਤੋਂ ਬਚਣ ਦੀ ਲੋੜ ਹੈ। ਅਸੀਂ ਆਪਣੇ ਵਿਰਸੇ ਨਾਲ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਉਸ ਮਹਾਨ ਸ਼ਬਦ ਦੇ ਨਾਲ ਜੁੜਦੇ ਹੋਏ ਆਪਣੇ ਜੀਵਨ ਨੂੰ ਸੁਚੱਜਾ ਬਣਾਈਏ ਅਤੇ ਸੁੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਿਤਨਾ ਵੀ ਹੋ ਸਕਦਾ ਆਪਣੇ ਜੀਵਨ ਕਾਲ ਦੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ, ਪ੍ਰਫੁੱਲਤਾ ਵਾਸਤੇ ਆਪਣਾ ਦਸਵੰਧ ਕੱਢਦੇ ਹੋਏ, ਆਪਣੇ ਜੀਵਨ ਦੀਆਂ ਘੜੀਆਂ ਕੱਢਦੇ ਹੋਏ ਉਸ ਵਿਰਸੇ ਨਾਲ ਜੁੜਦੇ ਹੋਏ ਇਸ ਵਿੱਚ ਹਿੱਸਾ ਜ਼ਰੂਰ ਪਾਈਏ। ਮੈਂ ਅੰਤ ਵਿੱਚ ਜੋ 84 ਚੈਨਲ ਵਾਲਿਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਦੀ ਬਦੌਲਤ ਸੰਗਤਾਂ ਦੇ ਨਾਲ ਸਾਂਝ ਪਾਉਣ ਦਾ ਸਮਾਂ ਪ੍ਰਾਪਤ ਹੋਇਆ। ਅੰਤ ਵਿੱਚ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਖਾਲਸਾ, ਵਾਹਿਗੁਰੂ ਫਤਿਹ। ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਦੇ ਗੁਰਪੁਰਬ ਦੀ। ਅਸੀਂ ਟੋਰਾਂਟੋ ਤੋਂ ਆਏ ਹਾਂ ਜੀ। ਠੀਕ ਹੈ, ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਯੂਬਾ ਸਿਟੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਸਾਡੇ ਨਾਲ ਭੈਣ ਜੀ ਖੜੇ ਨੇ ਜਿਹੜੇ ਕਿ ਬੇ ਏਰੀਏ ਤੋਂ ਆਏ ਹਨ। ਆਓ ਉਹਨਾਂ ਤੋਂ ਆਪਾਂ ਪੁੱਛਦੇ ਹਾਂ ਅੱਜ ਦੇ ਦਿਨ ਬਾਰੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਹੁਤ ਖੁਸ਼ੀ ਹੋਈ TV 84 ਨੂੰ ਇੱਥੇ ਨਗਰ ਕੀਰਤਨ ਤੇ ਦੇਖ ਕੇ, ਕਿਉਂਕਿ ਕਈ ਸਾਲ ਹੋ ਗਏ ਨਗਰ ਕੀਰਤਨ ਹੁੰਦਾ ਹੈ ਤੇ ਹਮੇਸ਼ਾ ਆਈਦਾ ਵੀ ਹੈ, ਪਰ ਹੁਣ ਪਿਛਲੇ 2 ਸਾਲਾਂ ਤੋਂ TV 84 ਵੀ ਆਉਂਦਾ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਪੰਥ ਦਾ ਆਪਣਾ ਕੋਈ ਚੈਨਲ ਹੈ ਤੇ ਬਹੁਤ ਬਹੁਤ ਵਧਾਈ ਦੇ ਪਾਤਰ ਹੈ ਜਿਹੜੇ ਸੇਵਾਦਾਰ ਸੇਵਾ ਨਿਭਾ ਰਹੇ ਆ ਤੇ ਗੁਰੂ ਮਹਾਰਾਜ TV 84 ਨੂੰ ਚੜ੍ਹਦੀ ਕਲਾ ਬਖਸ਼ਣ, ਤਰੱਕੀ ਬਖਸ਼ਣ, ਇਹ ਅਰਦਾਸ ਹੈ ਜੀ। ਥੈਂਕ ਯੂ ਸੋ ਮਚ ਭੈਣ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ? ਜੀ ਬਸ ਮੈਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦੇਣਾ, ਸਾਰੇ ਪੰਥ ਨੂੰ, ਹੋਰ ਸਾਰੇ ਗੁਰੂ ਨਾਨਕ ਨਾਮ ਲੈਵਾ ਸਮਾਜ ਨੂੰ, ਸਾਰਿਆਂ ਨੂੰ। ਤੇ ਬਹੁਤ ਬਹੁਤ ਵਧੀਆ ਬਈ TV 84 ਵੀ ਆਇਆ, ਅੱਜ ਸਾਨੂੰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਾਰਿਆਂ ਦਾ। ਕਿੱਦਾਂ ਲੱਗ ਰਿਹਾ ਤੁਹਾਨੂੰ ਜਿਹੜੇ ਇਸ ਮਹਾਨ ਨਗਰ ਕੀਰਤਨ ਵਿੱਚ ਜਿਹੜੇ ਸੰਗਤਾਂ ਨਹੀਂ ਪਹੁੰਚ ਚੁੱਕੀਆਂ, ਉਹਨਾਂ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਆ ਵੀ ਸਿੱਖਾਂ ਨੂੰ ਥੋੜਾ ਜਿਹਾ ਅਲਰਟ ਹੋਣ ਦੀ ਲੋੜ ਹੈ, ਥੋੜਾ ਜਾਗਰੂਕ ਹੋਣ। ਨਗਰ ਕੀਰਤਨਾਂ 'ਚ ਆਪਾਂ ਬਹੁਤ ਵੱਧ ਚੜ ਕੇ ਸ਼ਿਰਕਤ ਕਰਦੇ ਹਾਂ, ਪਰ ਪ੍ਰੈਕਟੀਕਲੀ ਜਿਹੜਾ ਕੋਈ ਬਾਹਲੀ ਆਊਟਪੁੱਟ ਜੀ ਨਹੀਂ ਹੋ ਰਹੀ ਸਾਡੇ ਕੌਮ ਦੇ ਵਿੱਚ ਨਾ। ਆਪਣੇ ਜਿੱਦਾਂ
ਬੇਸਿਕਲੀ ਅਸੀਂ ਐਫਰਟਸ ਬਹੁਤ ਕਰਦੇ ਹਾਂ ਪਰ ਆਊਟਪੁੱਟ ਬਹੁਤ ਘੱਟ ਹੁੰਦੀ ਸਾਡੀ। ਸੋ ਸਾਨੂੰ ਉਹਦੇ ਬਾਰੇ ਵਿਚਾਰ ਕਰਨੀ ਚਾਹੀਦੀ, ਬੈਠ ਕੇ ਆਪਾਂ ਨੂੰ ਮੀਟਿੰਗਸ ਵਗੈਰਾ ਕਰਨੀਆਂ ਚਾਹੀਦੀਆਂ ਨੇ ਵੀ ਕਿੱਦਾਂ ਅਸੀਂ ਜ਼ਿਆਦਾ ਇਸ ਤੋਂ ਲਾਭ ਉਠਾ ਸਕੀਏ ਇਹਨਾਂ ਚੀਜ਼ਾਂ ਤੋਂ। ਤੇ ਜ਼ਿਆਦਾ ਕੰਮ ਜਿਹੜਾ ਰੌਲੇ ਗੋਲੇ 'ਚ ਲੰਘ ਜਾਂਦਾ ਸਿੱਖਾਂ ਦਾ, ਤੇ ਖਾਣ ਪੀਣ ਵੱਲ ਜ਼ਿਆਦਾ ਜ਼ੋਰ ਹੈ ਸਾਡਾ। ਤੇ ਉੱਧਰ ਥੋੜਾ ਜਿਹਾ ਧਿਆਨ ਘਟਾ ਕੇ ਥੋੜਾ ਜਿਹਾ ਆਪਾਂ ਨੂੰ ਕੌਮ ਲਈ ਵੀ ਸੋਚਣਾ ਚਾਹੀਦਾ, ਪੰਥ ਲਈ ਸੋਚਣਾ ਚਾਹੀਦਾ, ਆਪਣੇ ਖਾਲਿਸਤਾਨ ਲਈ ਵੀ ਕਿੱਦਾਂ ਅਸਾਂ ਅੱਗੇ ਜਾ ਸਕਦੇ ਹਾਂ, ਕਿੱਦਾਂ ਪ੍ਰਾਪਤੀ ਕਰ ਸਕਦੇ ਹਾਂ, ਉਹ ਸਾਰੀਆਂ ਗੱਲਾਂ ਬਾਰੇ ਸੋਚੋ। ਤੇ ਮੇਰਾ ਖਿਆਲ ਹੈ ਵੀ ਬਾਣੀ ਪੜ੍ਹੋ, ਬਾਣੀ ਨਾਲ ਜੁੜੋ, ਤੇ ਤਾਂ ਹੀ ਸਾਡਾ ਕੁਝ ਸੁਧਾਰ ਹੋ ਸਕਦਾ ਆ। ਬਾਕੀ ਕਾਫੀ ਨਿਗਾਰ ਆਇਆ ਪਿਆ ਸਾਡੀ ਕੌਮ ਦੇ ਵਿੱਚ, ਹੁਣ ਬੜਾ ਔਖਾ ਹੋਇਆ ਪਿਆ ਕਿਉਂਕਿ ਪੋਲੀਟੀਕਲੀ ਵੀ ਆਪਾਂ ਬੜੇ ਬੈਕਵਰਡ ਹੋ ਚੁੱਕੇ ਹਾਂ ਹੁਣ। ਤੇ ਪੰਜਾਬ 'ਚ ਬੁਰਾ ਹਾਲ ਆ ਸਾਡਾ, ਤੇ ਸਾਡੀ ਪਛਾਣ ਹੀ ਨਹੀਂ ਹੈਗੀ ਵਰਲਡ ਦੇ ਵਿੱਚ। ਅਜੇ ਤੱਕ 100 ਸਾਲ ਤੋਂ ਜ਼ਿਆਦਾ ਸਾਨੂੰ ਹੋ ਗਏ ਬਾਹਰਲੇ ਦੇਸ਼ਾਂ 'ਚ ਆਇਆ ਨੂੰ, ਸਾਨੂੰ ਅਜੇ ਤੱਕ ਸਾਨੂੰ ਮੁਸਲਮਾਨ ਕਹਿੰਦੇ ਆ ਸਾਰੇ। ਚਲੋ ਮੁਸਲਮਾਨ ਵੀ ਮਾੜੇ ਨਹੀਂ ਹੈਗੇ, ਮੁਸਲਮਾਨ ਵੀ ਚੰਗੇ ਆ, ਪਰ ਸਾਡੀ ਆਪਣੀ ਪਛਾਣ ਵੀ ਹੋਣੀ ਚਾਹੀਦੀ ਹੈ ਕੋਈ। ਤੇ ਮੇਰੇ ਨਾਲ ਪਰਸਨਲੀ ਵੀ ਕਈ ਵਾਰੀ ਇਦਾਂ ਦੇ ਇਨਸੀਡੈਂਟਸ ਹੋਏ ਆ, ਮੈਨੂੰ ਪਤਾ ਮਤਲਬ ਚਲੋ ਮੈਂ ਫਿਰ ਵੀ ਠੀਕ ਆ, ਮੈਂ ਅੰਡਰਸਟੈਂਡ ਕਰਦਾ ਹਾਂ ਇਸ ਸਿਚੁਏਸ਼ਨ ਨੂੰ। ਬਟ ਕਈ ਜਿਹੜੇ ਸਾਡੇ ਵੀਰ ਜਿਹੜੇ ਇਸ ਗੱਲ ਤੋਂ ਡਰਦੇ ਹੋਏ ਵਿਚਾਰੇ ਫਿਰ ਵਾਲ ਕਟਾ ਲੈਂਦੇ ਆ, ਫਿਰ ਪੱਗਾਂ ਉਤਾਰ ਦਿੰਦੇ ਇੱਥੇ ਆ ਕੇ। ਉਹ ਇੱਕ ਬੜੀ ਵੱਡੀ ਪ੍ਰੋਬਲਮ ਹੈ ਸਾਡੀ ਕੌਮ ਦੇ ਵਿੱਚ ਚੱਲ ਰਹੀ ਆ। ਤੇ ਓਵਰਆਲ TV 84 ਦਾ ਮੈਂ ਇੱਕ ਵਾਰ ਫਿਰ ਧੰਨਵਾਦ ਕਰਦਾ। ਸਾਡਾ ਪੰਥਕ TV ਚੈਨਲ ਹੈਗਾ ਆ, ਸਾਰੀਆਂ ਸੰਗਤਾਂ ਨੂੰ TV 84 ਨਾਲ ਜੁੜਨਾ ਚਾਹੀਦਾ, ਕਿਉਂਕਿ ਜਿਹੜੀ ਵੀ ਪੰਥਕ ਕੋਈ ਗੱਲ ਹੁੰਦੀ ਆ ਉਹ ਸਹੀ ਰੂਪ ਦੇ ਵਿੱਚ TV 84 ਪੇਸ਼ ਕਰਦਾ ਆ। ਤੇ ਨਾ ਇਹ ਕੋਈ ਕਮਰਸ਼ੀਅਲ ਟੈਲੀਵਿਜ਼ਨ ਨਹੀਂ ਹੈਗਾ, ਤੇ ਜ਼ਿਆਦਾ ਪੰਥਕ ਟੈਲੀਵਿਜ਼ਨ ਹੀ ਹੈ ਸਾਡਾ ਇੱਕੋ ਇੱਕ TV 84। ਸੋ ਆਈ ਐਮ ਵੈਰੀ ਹੈਪੀ ਵਿਦ TV 84। ਸਾਰਿਆਂ ਨੂੰ ਚੜ੍ਹਦੀ ਕਲਾ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ।
ਦਾ ਜੋ ਇਹ ਬੂਥ ਲੱਗਾ ਹੋਇਆ ਹੈ, ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਇਹਨਾਂ ਦੀ ਵੱਧ ਚੜ ਕੇ ਇਹਨਾਂ ਦੀ ਸਪੋਰਟ ਕਰਿਆ ਕਰੋ। ਟੀਵੀ 84 ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਦੇ ਹੋਏ ਮੁੱਦਤਾਂ ਹੋ ਗਈਆਂ। ਇੱਕ ਜੋ ਲਾਈਵ ਰੱਖਿਆ ਹੋਇਆ ਕਨਸੈਪਟ, ਇਹ ਟੀਵੀ 84 ਦੇ ਰਾਹੀਂ ਅੱਜ ਆਵਾਜ਼ ਤੁਹਾਡੀ ਘਰ ਘਰ ਦੇ ਵਿੱਚ ਪਹੁੰਚ ਰਹੀ ਹੈ। ਡਾਕਟਰ ਅਮਰਜੀਤ ਸਿੰਘ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ, ਹੋਰ ਵੀ ਕੌਮੀ ਯੋਧੇ ਜਿੰਨੇ ਵੀ ਨੇ, ਇਹਨਾਂ ਨੇ ਹਰ ਸਟੇਜ ਤੇ ਜਾ ਕੇ ਜੇ ਗੱਲ ਕੀਤੀ ਹੈ ਆਪਣੇ ਖਾਲਸਾ ਰਾਜ ਦੀ ਗੱਲ ਕੀਤੀ ਹੈ ਤੇ ਪ੍ਰਣਾਮ ਹੈ ਉਹਨਾਂ ਸਿੰਘਾਂ ਸ਼ਹਾਦਤਾਂ ਜਿਨ੍ਹਾਂ ਨੇ ਦਿੱਤੀਆਂ। ਉਹ ਜਿਹੜੇ ਸਿੰਘਾਂ ਨੂੰ ਜਿਹੜੇ ਸ਼ਹਾਦਤਾਂ ਦੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਸਾਂਭਦੇ ਨੇ, ਸਿੱਖ ਰਿਲੀਫ ਤੇ ਹੋਰ ਜਿਹੜੀਆਂ ਆਰਗੇਨਾਈਜੇਸ਼ਨਾਂ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸਿੱਖ ਸੇਵਾ ਸੁਸਾਇਟੀ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਡਾਕਟਰ ਅਮਰਜੀਤ ਸਿੰਘ ਨੂੰ ਬੇਨਤੀ ਕਰਦੇ ਹਾਂ ਉਹ ਫਲੋਰ ਤੇ ਆ ਜਾਣ ਤੇ ਆਪਣੇ ਵਿਚਾਰ ਜ਼ਰੂਰ ਰੱਖਣ ਸੰਗਤਾਂ ਦੇ ਨਾਲ। ਸੋ ਨਾਲ ਹੀ ਨਾਲ ਭਾਈ ਸੰਤੋਖ ਸਿੰਘ ਜੀ ਡੈਲਸ ਵਾਲੇ ਉਹ ਆਪਣੇ ਕੋਲ ਆਏ ਹੋਏ ਨੇ। ਭਾਈ ਸੰਤੋਖ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਆਪਣੇ ਵਿਚਾਰ ਦੇਣ। ਇਹਦੇ ਨਾਲ ਹੀ ਜਕਾਰੇ ਛੱਡਣਗੇ ਭਾਈ ਸਾਹਿਬ, ਜਦੋਂ ਆਪਣੀ ਸਪੀਚ ਸ਼ੁਰੂ ਕਰਨਗੇ ਤੇ ਜਦੋਂ ਮੈਂ ਵੀ ਸਮਾਪਤੀ ਕਰੂੰਗਾ। ਆਓ ਆਵਾਜ਼ ਬੁਲੰਦ ਕਰੀਏ, ਖਾਲਿਸਤਾਨ 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 ਖਾਲਿਸਤਾਨ। 2020 ਰੈਫਰੈਂਡਮ ਦੇ ਰਾਹੀਂ ਆਪਾਂ ਖਾਲਿਸਤਾਨ ਅਚੀਵ। ਹਾਂਜੀ ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਵਿਦੇਸ਼ਾਂ ਵਿੱਚ ਇਸ ਮਹਾਨ ਨਗਰ ਕੀਰਤਨ ਨੂੰ ਵਿੱਚ ਸ਼ਮੂਲੀਅਤ ਕਰਨ ਵਾਸਤੇ ਸੰਗਤਾਂ ਪਹੁੰਚਦੀਆਂ ਨੇ ਤੇ ਇਸ ਟਾਈਮ ਮੇਰੇ ਨਾਲ ਖੜੇ ਨੇ ਮਿਸ਼ੀਗਨ ਤੋਂ ਗੁਰਦੇਵ ਸਿੰਘ ਜੀ। ਆਓ ਉਹਨਾਂ ਤੋਂ ਪੁੱਛਦੇ ਹਾਂ ਅੱਜ ਦੇ ਮਹਾਨ ਨਗਰ ਕੀਰਤਨ ਬਾਰੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦਾ ਠਾਠਾ ਮਾਰਦਾ ਦਰਿਆ ਜੋ ਗੁਰੂ 10ਵੇਂ ਪਾਤਸ਼ਾਹ ਨੇ ਸਿਧਾਂਤ ਬਖਸ਼ਿਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ਨ ਮਨਾਉਂਦਿਆਂ ਹੋਇਆਂ ਗੁਰੂ ਮਹਾਰਾਜ ਦੀ ਦੇਖ ਰੇਖ ਥੱਲੇ ਇਹ ਨਗਰ ਕੀਰਤਨ ਜੋ ਦੀ ਜੋ ਵੱਖਰੇ ਇੱਕ ਖਾਲਸਾ ਰਾਜ ਦੀ ਜੋ ਮੰਗ ਹੈ ਉਸ ਨੂੰ ਬੁਲੰਦ ਕਰ ਰਹੇ ਹਨ। ਨਾਰਿਆਂ ਜਕਾਰਿਆਂ ਨਾਲ ਪੈਂਪਲੇਟ ਵੰਡੇ ਜਾ ਰਹੇ ਹਨ। ਸ਼ਹੀਦਾਂ ਦੇ ਜੋ ਫਲੋਟ ਬਣੇ ਹਨ, ਸ਼ਹੀਦਾਂ ਦੇ ਸਤਿਕਾਰ ਵਾਸਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਹੀਦਾਂ ਦੇ ਫਲੋਟਾਂ ਨਾਲ ਜੁੜਦੀਆਂ ਹਨ। ਇਸ ਗੱਲ ਦੇ ਵਿੱਚ ਕੋਈ ਅਦਕਥ ਨਹੀਂ ਹੈ ਕਿ ਜੋ ਸਿੱਖ ਕੌਮ ਹੈ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਸਥਿਤੀਆਂ ਵਿੱਚੋਂ ਗੁਜ਼ਰੀ ਹੈ, ਜਿਨ੍ਹਾਂ ਨਸਲਕੁਸ਼ੀਆਂ ਵਿੱਚੋਂ ਗੁਜ਼ਰੀ ਹੈ, ਜੋ ਸਾਡੇ ਗੁਰੂ ਸਾਹਿਬਾਨ ਦੇ ਸਰੂਪਾਂ ਦਾ ਅਪਮਾਨ ਹੋ ਰਿਹਾ ਹੈ, ਇਸ ਦਾ ਜਿਸ ਤਰ੍ਹਾਂ ਕਿ ਇੱਕ ਆਮ ਦੁਨੀਆ ਦੇ ਵਿੱਚ ਸਾਡੇ ਆਮ ਅਸੀਂ ਹਮੇਸ਼ਾ ਕਹਿੰਦੇ ਹਾਂ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਅੰਤ ਨੂੰ ਕਰ ਕਰਾ ਕੇ ਗੱਲ ਫਿਰ ਉੱਥੇ ਮੁੱਕਦੀ ਹੈ ਕਿ ਜੋ ਸਾਡੇ ਗੁਰੂ ਸਾਹਿਬਾਨ ਦੇ ਸਰੂਪਾਂ ਦਾ ਸਤਿਕਾਰ ਹੈ ਅਸੀਂ ਕਿਸੇ ਦੂਸਰੇ ਦੇ ਝੰਡੇ ਹੇਠ ਬਰਕਰਾਰ ਨਹੀਂ ਰੱਖ ਸਕਦੇ, ਨਾ ਹੀ ਦੂਸਰੀਆਂ ਸਰਕਾਰਾਂ ਇਸ ਸਤਿਕਾਰ ਨੂੰ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਹੋਈਆਂ ਹਨ। ਬਹੁਤ ਵੱਡਾ ਸਿੱਖ ਕੌਮ ਨੇ ਜੋ ਨੁਕਸਾਨ ਹੈ, ਜੋ ਘਾਣ ਹੈ ਸਿੱਖ ਕੌਮ ਨੇ ਕਰਵਾ ਲਿਆ ਹੈ। ਪਰ ਇਸ ਦਾ ਇੱਕੋ ਇੱਕ ਹੱਲ ਕਿ ਸਾਡਾ ਆਪਦਾ ਵੱਖਰਾ ਸਾਡਾ ਖਾਲਸਾ ਰਾਜ ਹੋਵੇ। ਸਿੱਖਾਂ ਨੇ ਆਪਦੇ ਖਾਲਸਾ ਰਾਜ ਦੇ ਵਿੱਚ ਪਿਛਲੇ ਸਮੇਂ ਦੌਰਾਨ ਸਾਰੇ ਧਰਮਾਂ, ਸਾਰੀਆਂ ਜਾਤਾਂ, ਸਭ ਬਰਾਦਰੀਆਂ ਨੂੰ ਬਰਾਬਰ ਦੇ ਹੱਕ, ਬਰਾਬਰ ਦਾ ਇਨਸਾਫ ਦੇ ਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਸਿੱਖ ਕੌਮ ਆਪਣੇ ਗੁਰੂ ਦੇ ਸਿਧਾਂਤ ਨੂੰ ਲੈ ਕੇ ਹਲੀਮੀ ਰਾਜ ਕਾਇਮ ਕਰਨ ਦੇ ਤੇ ਚਲਾਉਣ ਦੇ ਕਾਬਿਲ ਹੈ। ਮੇਰੀ ਬੇਨਤੀ ਹੈ ਕਿ ਜੋ ਲੋਕਤੰਤਰੀ ਝੂਠੇ ਢਾਂਚੇ ਕੋਈ ਪੋਲੀਟੀਕਲ ਪਾਰਟੀਆਂ ਨੇ ਤੁਹਾਡੇ ਸਾਹਮਣੇ ਜਦੋਂ ਕੋਈ ਇੱਕ ਲਕੀਰ ਕੱਢ ਕੇ ਗੱਲ ਕਰਨ ਵਾਲੀ ਗੱਲ ਆਉਂਦੀ ਹੈ
ਜਿੱਥੇ ਕਿਤੇ ਵੀ ਦੋਸ਼ ਸੈਂਟਰ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਦੋਸ਼ ਆਉਂਦਾ ਹੈ, ਉੱਥੋਂ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਪਾਸਾ ਵੱਟ ਜਾਂਦੀਆਂ ਹਨ। ਜਿੱਥੋਂ ਤੱਕ ਇੱਕ ਦੂਜੇ ਤੱਕ ਤੁਹਮਤਬਾਜ਼ੀ ਦੀ ਹੱਦ ਹੈ, ਉੱਥੋਂ ਤੱਕ ਬੜਾ ਸਾਰੇ ਵੱਧ ਚੜ ਕੇ ਇੱਕ ਦੂਜੇ ਤੇ ਤੁਹਮਤਬਾਜ਼ੀ ਕਰਦੇ ਹਨ। ਪਰ ਜਦੋਂ ਬਹੁਤੀਆਂ ਗੱਲਾਂ ਦੀ ਤਾਰ ਜਾ ਕੇ ਸੈਂਟਰ ਨਾਲ ਜੁੜਦੀ ਆ, ਉੱਥੇ ਜਾ ਕੇ ਇਹ ਸਾਰੀਆਂ ਪਾਰਟੀਆਂ, ਚਾਹੇ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਕੋਈ ਹੋਵੇ, ਉੱਥੇ ਜਾ ਕੇ ਸਾਰੇ ਚੁੱਪ ਵੱਟ ਜਾਂਦੇ ਹਨ। ਸੋ ਮੇਰੀ ਇਹੀ ਬੇਨਤੀ ਹੈ ਕਿ ਭਾਈ ਸਿੱਖੋ, ਆਪਦੇ ਹੱਕਾਂ ਵਾਸਤੇ ਸੰਘਰਸ਼ ਕਰੋ, ਪੜ੍ਹੋ, ਲਿਖੋ, ਸੁਣੋ, ਸਲਾਹ ਕਰੋ। ਸੰਡੇ ਦੇ ਆਪਣੇ ਖਾਲਸਾ ਸਕੂਲਾਂ ਦੇ ਵਿੱਚ ਆਪਦੇ ਬੱਚਿਆਂ ਨਾਲ ਇਹ ਸਾਡੀ ਸਿੱਖ ਕੌਮ ਦੇ ਜੋ ਰਾਜ ਦੀ ਗੱਲ ਹੈ, ਇਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕਹਾਂ ਕਰਨੀ ਵੱਖਰੀ ਹੁੰਦੀ ਹੈ। ਦਰਸ਼ਕੋ, ਮੇਰੇ ਨਾਲ ਖਰਨੇ ਜਸਵਿੰਦਰ ਸਿੰਘ ਜੰਡੀ, ਕੌਂਸਲ ਪ੍ਰਧਾਨ ਹੈਗੇ ਨੇ ਫਰੀਮੌਂਟ ਤੋਂ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਦੇ ਮਹਾਨ ਨਗਰ ਕੀਰਤਨ ਬਾਰੇ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਭੈਣ ਜੀ, ਬਹੁਤ ਬਹੁਤ ਵਧਾਈਆਂ। ਤੇ ਪਹਿਲਾਂ ਮੈਂ ਸਭ ਤੋਂ ਜਿੰਨੀ ਵੀ ਸਿੱਖ ਸੰਗਤ ਆਪਣੀ ਆ, ਸਮੂਹ ਸਿੱਖ ਜਗਤ ਨੂੰ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਅਤੇ ਸਾਰੀ ਸੰਗਤ ਦਾ ਮੈਂ ਅੱਜ ਧੰਨਵਾਦ ਕਰਦਾ। ਤਕਰੀਬਨ 1 ਲੱਖ ਤੋਂ ਵੱਧ ਸਿੱਖ ਸੰਗਤ ਜਿਹੜੀ ਆ ਯੂਬਾ ਸਿਟੀ ਦੀਆਂ ਅੱਜ ਸੜਕਾਂ ਦੇ ਵਿੱਚ ਆਈ ਹੋਈ ਆ। ਸੋ ਬੜੇ ਵਡਭਾਗੇ ਆ ਜਿਨ੍ਹਾਂ ਨੂੰ ਇਹੋ ਜਿਹੇ ਸੁਭਾਗ ਪ੍ਰਾਪਤ ਹੁੰਦੇ ਆ। ਤੁਹਾਡਾ ਵੀ ਬਹੁਤ ਧੰਨਵਾਦ TV 84 ਦੀ ਸਮੁੱਚੀ ਟੀਮ ਦਾ, ਡਾਕਟਰ ਅਮਰਜੀਤ ਸਿੰਘ ਜੀ ਹੁਣਾਂ ਦਾ ਸਪੈਸ਼ਲ, ਜਿਨ੍ਹਾਂ ਨੇ ਹਮੇਸ਼ਾ TV 84 ਦੀ ਸਪੋਰਟ ਕੀਤੀ, ਇਹਦੇ ਉੱਤੇ ਆਏ ਆ। ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਪਰ ਇੱਕ ਮਹਿਸੂਸ ਕਰਦਾ ਕਿ ਜੇ 1.5 ਲੱਖ ਬੰਦਾ ਇੱਥੋਂ ਲੰਗਰ ਛਕ ਕੇ ਚੱਲ ਜਾਏ ਤੇ ਸੰਗਤ ਨੂੰ ਕੋਈ ਪ੍ਰੋਗਰਾਮ ਨਾ ਕੋਈ ਲੀਕ ਕੇ ਦਿੱਤਾ ਜਾਵੇ ਤੇ ਇਹ ਸਾਡੀ ਸਿੱਖ ਕੌਮ ਦੀ ਬਦਕਿਸਮਤੀ ਹੈ। ਤੇ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ, ਇਕੱਠਾਂ ਦੇ ਵਿੱਚ ਫੈਸਲੇ ਲੈਣੇ ਚਾਹੀਦੇ ਆ। ਮੈਂ ਦੇਖਿਆ ਕਿ ਸਿੱਖ ਇੱਥੇ ਤਕਰੀਬਨ ਪ੍ਰਸ਼ਾਦਾ ਪਾਣੀ, ਲੰਗਰ ਪਾਣੀ ਦੀ ਬੜੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਸੀ, ਉਹਨਾਂ ਨੇ $20 ਦਾ ਜਿਹੜਾ ਸੌਦਾ, ਜਿਹੜਾ ਵਪਾਰ ਚਲਾਇਆ ਸੀ, ਤੇ ਅੱਜ ਤਾਈਂ ਸਿੱਖ ਕੌਮ ਰੱਜ ਰੱਜ ਕੇ ਖਾਈ ਜਾਂਦੀ ਆ। ਸੋ ਲੰਗਰ ਬੜੇ ਆ, ਸਾਰਾ ਕੁਝ ਬੜਾ, ਸੰਗਤ ਬੜੀ ਆਈ ਆ। ਪਰ ਜਿਹੜੇ ਪ੍ਰੋਗਰਾਮ ਲੀਕਣੇ ਚਾਹੀਦੇ ਆ, ਜਿਵੇਂ ਕਿ ਹੁਣ ਸਰਬੱਤ ਖਾਲਸੇ ਦਾ ਪ੍ਰੋਗਰਾਮ ਲੀਕਿਆ ਸੀ ਪੰਜਾਬ ਦੀ ਧਰਤੀ ਤੇ, ਸਾਬੋ ਕੀ ਤਲਵੰਡੀ, ਪਰ ਬੜੇ ਅਫਸੋਸ ਦੀ ਗੱਲ ਆ 2500 ਸਿੱਖ ਇੱਕ ਦਿਨ ਦੇ ਵਿੱਚ ਉਹਨਾਂ ਨੇ ਫੜ ਕੇ ਅੰਦਰ ਬੰਦ ਕਰਤਾ। ਅਮਰੀਕਾ ਦੀ ਧਰਤੀ ਤੋਂ ਜਿਹੜੇ ਸਿੱਖ ਨੁਮਾਇੰਦੇ ਸੀਗੇ, ਜਿਵੇਂ ਕਿ ਭਾਈ ਰੇਸ਼ਮ ਸਿੰਘ ਜੀ, ਜੋ ਸਾਡੇ ਸਿੱਖ ਯੂਥ ਅਮਰੀਕਾ ਦੇ ਫਾਊਂਡਰ ਮੈਂਬਰਾਂ ਦੇ ਵਿੱਚੋਂ 1984 'ਚ ਇੱਥੇ ਅਸੀਂ ਕ੍ਰੀਏਸ਼ਨ ਕੀਤੀ ਸੀ, ਉਹਦੇ ਮੈਂਬਰ ਸੀ। ਫਿਰ ਉਹਨਾਂ ਨੇ ਹੁਣ ਇਸ ਵੇਲੇ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਉਹਨਾਂ ਦੇ ਨਾਲ ਇੱਥੋਂ ਦੇ ਵਾਈਸ ਪ੍ਰਧਾਨ ਸੀਗੇ,
ਦਿੱਲੀ ਉਤਰਦੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਤੇ ਉਹਨਾਂ ਨੂੰ ਪੰਜਾਬ ਦੀ ਪੁਲਿਸ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜੋ ਪ੍ਰਧਾਨ ਨੇ, ਮੁਖੀ ਨੇ, ਬਾਨੀ ਨੇ, ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਉਹਨਾਂ ਨੂੰ ਬਠਿੰਡੇ ਦੀ ਧਰਤੀ ਤੋਂ ਕੱਲ੍ਹ ਨੂੰ ਅਰੈਸਟ ਕੀਤਾ ਗਿਆ। ਸੋ 2,500 ਦੇ ਕਰੀਬ ਜਿਹੜਾ ਸਿੱਖ ਇੱਕ ਦਿਨ 'ਚ ਕੀਤਾ ਗਿਆ। ਸੋ ਪ੍ਰਸ਼ਾਸਨ ਜਿਹੜਾ ਉਹਨਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ। ਬੜੀ ਅਫਸੋਸ ਦੀ ਗੱਲ ਆ ਕਿ ਅਸੀਂ ਗੁਲਾਮ ਆ। ਜੇ ਅਸੀਂ ਇਕੱਠ ਵੀ ਨਹੀਂ ਕਰ ਸਕਦੇ ਆਪਣਾ ਸਿੱਖ ਕੌਮ, ਇੱਕ ਸਧਾਰਨ ਜਿਹੜਾ ਸਰਬੱਤ ਖਾਲਸਾ ਨਹੀਂ ਇਕੱਠੇ ਹੋ ਸਕਦੇ, ਤੇ ਇਹ ਗੁਲਾਮੀ ਦੀਆਂ ਨਿਸ਼ਾਨੀਆਂ। ਜੇ ਗੁਲਾਮੀ ਸਿਰੋਂ ਲਾਉਣੀ ਆ, ਜਿਵੇਂ TV 84 ਮੀਡੀਆ ਦਾ ਅੱਜ ਕੱਲ੍ਹ ਯੁੱਗ ਆ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੀਡੀਆ ਜਿਹੜਾ ਸਪੋਰਟ ਕਰ ਰਹੇ ਆ ਸਿੱਖ ਕੌਮ ਨੂੰ। ਮੀਡੀਆ ਦੀ ਅੱਜ ਲੋੜ ਆ, ਮੀਡੀਆ ਦਾ ਯੁੱਗ ਆ। ਸੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਤੁਹਾਡਾ ਚੜ੍ਹਦੀ ਕਲਾ ਵਿੱਚ TV ਚੱਲੇ ਅਤੇ ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹੋ। ਮੈਂ ਫਿਰ ਇੱਕ ਵਾਰ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਉਣ ਵਾਲਾ ਸਮਾਂ ਮੈਂ ਅਰਦਾਸ ਕਰਦਾ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਇਹੋ ਜਿਹੇ ਇਕੱਠਾਂ ਦੇ ਵਿੱਚੋਂ ਤੁਸੀਂ ਆਪ ਕਿਰਪਾ ਕਰੋ, ਸਿੱਖਾਂ ਨੂੰ, ਸਿੱਖ ਲੀਡਰਸ਼ਿਪ ਨੂੰ ਸਮੱਤ ਬਖਸ਼ੋ ਤਾਂ ਜੋ ਵੱਡੇ ਵੱਡੇ ਫੈਸਲੇ ਲਏ ਜਾਣ। ਲੱਖ ਲੱਖ ਬੰਦਾ ਇਕੱਠਾ ਹੋਣਾ, ਲੰਗਰ ਪਾਣੀ ਛਕ ਕੇ ਚੱਲ ਜਾਣਾ, ਇਹ ਕੋਈ ਇਹ ਗੁਰੂ ਦੀ ਖੁਸ਼ੀ ਨਹੀਂ। ਗੁਰੂ ਦੀ ਖੁਸ਼ੀ ਉਦੋਂ ਮਿਲਦੀ ਆ ਜਦੋਂ ਤੁਸੀਂ ਨਾਲ ਆਪਣੇ ਮਹਿਸੂਸ ਕਰਦੇ ਆ, ਜਿੱਥੇ ਜਿੱਥੇ ਤੁਸੀਂ ਆਪਣੇ ਜਿੱਥੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਉੱਥੇ ਸਿੱਖ ਕੌਮ ਦੇ ਨਾਲ ਵੀ ਹਾਂ ਦੇ ਵਿੱਚ ਡਰਾਉਣੀ ਚਾਹੀਦੀ ਆ। ਸਿੱਖ ਗੁਲਾਮ ਆ, ਗਲੋਂ ਗੁਲਾਮੀ ਲਾਉਣੀ ਪੈਣੀ ਆ ਤੇ ਜਿੰਨਾ ਚਿਰ ਤੁਹਾਡਾ ਆਪਣਾ ਘਰ ਖਾਲਿਸਤਾਨ ਨਹੀਂ ਉਹ ਬਣਦਾ, ਉਹਨਾਂ ਚਿਰ ਤੁਸੀਂ ਕੁਝ ਵੀ ਮੰਜ਼ਿਲ ਵੱਲ ਪਹੁੰਚ ਨਹੀਂ ਸਕਦੇ। ਮੈਂ ਬੋਲਦਿਆਂ ਕੋਈ ਗਲਤੀ ਕਰ ਗਿਆ ਹੋਵਾਂ, ਖਿਮਾ ਦਾ ਜਾਚਕਾਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰੀ ਤੂੰ ਆਏ ਨੇ, ਹਾਂਜੀ ਭੈਣ ਜੀ, ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ? ਵਧੀਆ, ਅਸੀਂ ਤਾਂ ਪਹਿਲੀ ਵਾਰ ਆਏ ਆ। ਹਾਂਜੀ, ਬਹੁਤ ਮਹਿਸੂਸ ਕੀਤਾ, ਬਹੁਤ ਵਧੀਆ ਲੱਗਾ। ਜਾ ਵਧੀਆ ਲੱਗਾ। ਤੁਸੀਂ ਨੈਕਸਟ ਟਾਈਮ ਆਉਣਾ ਚਾਹੋਗੇ? ਜਾ ਹਰੇਕ ਸਾਲ ਦਿਲ ਕਰੂਗਾ ਮੇਨਾ ਰੌਣਕ ਮੇਲਾ ਦਾ ਆਨੰਦ ਮਾਣੀਏ। ਠੀਕ ਹੈ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਕਿ ਸਾਰੇ ਫਲੋਰ ਜਿਹੜੇ ਨੇ ਉਹ ਅੱਗੇ ਲੰਘ ਚੁੱਕੇ ਨੇ ਤੇ ਲੱਖਾਂ ਦੀ ਤਾਦਾਦ ਵਿੱਚ ਸੰਗਤ ਹਜੇ ਵੀ ਫਲੋਟਾਂ ਦੇ ਪਿੱਛੇ ਪਿੱਛੇ ਜਾ ਰਹੀ ਹੈ। एक मिनट मैं बोल अमरवीर रेडी नो गुरबाणी की गल होती है।
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਜਿਹੜਾ ਅੱਜ ਦਾ ਇਹ ਇਵੈਂਟ ਜਿਹੜਾ ਗੁਰਤਾ ਗੱਦੀ ਨੂੰ ਸੰਬੰਧਿਤ ਜਿਹੜਾ ਇਹ ਮਹਾਨ ਨਗਰ ਕੀਰਤਨ ਯੂਬਾ ਸਿਟੀ ਵਿੱਚ ਸਿੱਖ ਟੈਂਪਲ ਗੁਰੂ ਘਰ ਵੱਲੋਂ ਅਤੇ ਜੋ ਸਿੱਖ ਸੰਗਤਾਂ ਵੱਲੋਂ ਤੇ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਕੱਢਿਆ ਗਿਆ, ਬੜਾ ਹੀ ਸਫਲ ਤਰੀਕੇ ਨਾਲ ਸੰਪੂਰਨ ਹੋਇਆ ਹੈ ਤੇ ਇਸ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਆਈ ਹੋਪ ਤੁਹਾਨੂੰ ਇਹ ਨਗਰ ਕੀਰਤਨ ਦੀਆਂ ਜਿਹੜੀਆਂ ਝਲਕੀਆਂ ਉਹ ਪਸੰਦ ਆਈਆਂ ਹੋਣਗੀਆਂ। ਤੁਹਾਨੂੰ ਆਪਾਂ ਫਿਰ ਅਗਲੇ ਨਵੇਂ ਥਾਂ ਤੇ ਅਗਲੇ ਇਵੈਂਟ ਤੇ ਤੁਹਾਨੂੰ ਇਸ ਤਰ੍ਹਾਂ ਮਿਲਾਂਗੇ, ਪਰ ਉਸ ਜਾਣ ਤੋਂ ਪਹਿਲਾਂ ਸਾਨੂੰ ਹਮੇਸ਼ਾ ਹੀ ਤੁਹਾਡੇ ਸੁਝਾਵਾਂ ਦੀ, ਤੁਹਾਡੇ ਰਾਹ ਦੀ ਤੇ ਤੁਹਾਡੇ ਸਹਿਯੋਗ ਦੀ, ਤੁਹਾਡੇ ਪਿਆਰ ਦੀ ਹਮੇਸ਼ਾ ਉਡੀਕ ਰਹਿੰਦੀ ਹੈ ਤੇ ਨੈਕਸਟ ਟਾਈਮ ਤੁਹਾਨੂੰ ਆਪਾਂ ਨਵੀਂ ਜਗ੍ਹਾ ਤੇ ਨਵੇਂ ਇਵੈਂਟ ਤੇ ਮਿਲਾਂਗੇ। ਰੱਬ ਰਾਖਾ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।